ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨਿਕੋ ਠਾਕੁਰ ਦਿਸਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦਿਸਾ ਹੇ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਹੈ ਕਰੁਣ ਮੈਂ ਸਭ ਦੁਖ ਹਰੋ ਹੇ ਸਰਨ ਜੋਗ ਦਇਆਲ ਹੈ ਦੀਨਾਨਾਥ ਮਇਆ ਕਰੋ ਸਰੀਰ ਸਵਸਥ ਖੀਨ ਸਮਾਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ
ਪ੍ਰਭ ਕੀ ਅਤ ਪਿਆਰੀ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨ ਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਦੇ ਨਿਤ ਦੀ ਮਰਜ਼ਾਦਾ ਅਨੁਸਾਰ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਬਾਣੀ ਦੀ ਸਾਧ ਸੰਗਤ ਜੀ ਵਿਚਾਰ ਚੱਲ ਰਹੀ ਹੈ। ਆਓ ਸ਼ਰਧਾ ਭਾਵਨਾ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 8ਵੇਂ ਸਰੂਪ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਸਾਧ ਸੰਗਤ ਜੀ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਆਪ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਸਾਧ ਸੰਗਤ ਜੀ, ਸੰਖੇਪ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੇ ਵਿੱਚੋਂ ਬੇਨਤੀ ਕਰਕੇ ਫਿਰ ਗੁਰਬਾਣੀ ਦੀ ਕਥਾ ਦੇ ਨਾਲ ਜੁੜਾਂਗੇ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਔਰ ਛੋਟੇ ਸਾਹਿਬਜ਼ਾਦਾ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਅੰਦਰ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਿਆ। ਭਾਵੇਂ ਜੀਵਨ ਦੇ ਅੰਦਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਯੂ ਕੋਈ ਜ਼ਿਆਦਾ ਨਹੀਂ, ਪਰ ਛੋਟੀ ਉਮਰ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਕੀਤੇ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਜੋ ਰੱਬੀ ਜੋਤ ਹੈ ਅਕਾਲ ਪੁਰਖ ਪਰਮੇਸ਼ਰ ਦੀ, ਉਹ ਸਰਬ ਕਲਾ ਸਮਰੱਥ ਹੈ। ਉਹ ਤਾਂ ਪੂਰੀ ਤਰ੍ਹਾਂ ਸ਼ਕਤੀਮਾਨ ਹੈ। ਜੋਰ ਦੇ ਵਿੱਚ ਥੋੜ੍ਹਾ ਕੋਈ ਫਰਕ ਹੈ। ਜੋ ਨਿਰੰਕਾਰ ਦੀ ਜੋਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਦੀ ਜਗਤ ਦੇ ਅੰਦਰ ਸਰਗੁਣ ਸਰੂਪ ਦੇ ਅੰਦਰ ਪ੍ਰਗਟ ਹੋਏ ਨੇ, ਉਹ ਹੀ ਜੋਤ ਦਸਾਂ ਸਰੂਪਾਂ ਦੇ ਅੰਦਰ ਸਾਧ ਸੰਗਤ ਜੀ ਵਰਤਦੀ ਰਹੀ। ਅੱਜ ਵੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰ ਉਹ ਹੀ ਦਸਾਂ ਪਾਤਸ਼ਾਹੀਆਂ ਤੇ ਆਤਮਿਕ ਜੋਤ ਹੈ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਗੂੰਗਿਆਂ ਔਰ ਬੋਲਿਆਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਥਾਹ ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਮਹਿੰਗੇ ਅਰਥ ਕਰਾਉਣ ਵਾਲੇ, ਦੁੱਖਾਂ ਨੂੰ ਨਾਸ਼ ਕਰਨ ਵਾਲੇ, ਜਿਨ੍ਹਾਂ ਦੇ ਪ੍ਰਥਾਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹਨ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ, ਜਿਨ੍ਹਾਂ ਨੂੰ ਧਿਆਉਣੇ ਮਾਤਰ ਹੀ ਸਾਧ ਸੰਗਤ ਜੀ ਦੁੱਖ ਜੀਵ ਦੇ ਦੂਰ ਹੋ ਜਾਂਦੇ ਨੇ। ਸਤਿਗੁਰਾਂ ਦੇ ਭਾਵਨਾ ਦੇ ਨਾਲ ਦਰਸ਼ਨ ਕਰ ਲਏ ਜਾਣ, ਜੀਵ ਦੇ ਬੇਅੰਤ ਦੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਟ ਦਿੰਦੇ ਹੈ। ਗਰੀਬ ਨਵਾਜ ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਹੈ। ਸਾਧ ਸੰਗਤ ਜੀ, ਕੀਰਤਪੁਰ ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਔਰ ਮਾਤਾ ਕ੍ਰਿਸ਼ਨ ਕੌਰ ਜੀ, ਜਿਨ੍ਹਾਂ ਦਾ ਨਾਮ ਇਤਿਹਾਸ ਅੰਦਰ ਮਾਤਾ ਅਨੰਤੀ ਜੀ ਵੀ ਆਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਮਤ 1713 ਵਿਕਰਮੀ ਔਰ ਸਾਧ ਸੰਗਤ ਜੀ ਸਾਵਣ ਬਦੀ 9ਵੀਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪ੍ਰਕਾਸ਼ ਕੀਤਾ। ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤੇ। ਜਦੋਂ ਰਾਜਾ ਜੈ ਸਿੰਘ ਸਵਾਈ ਦੇ ਬੇਨਤੀ ਕਰਨ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਲੀ ਗਏ ਹੈ, ਚਾਹੁੰਦਾ ਤਾਂ ਨਰੰਗਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਕੋਲ ਬੁਲਾਉਣ ਦੇ ਲਈ, ਪਰ ਸੰਗਤ ਰੂਪ ਦੇ ਵਿੱਚ ਮਨ ਦੀ ਭਾਵਨਾ ਤੇ ਨਿਮਰਤਾ ਜਾਣ ਕੇ ਅੰਤਰਜਾਮੀ ਸਤਿਗੁਰੂ ਜੀ ਨੇ ਰਾਜਾ ਜੈ ਸਿੰਘ ਦੀ ਬੇਨਤੀ ਕਰਨ 'ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਲੀ ਜਾਣਾ ਕੀਤਾ। ਰਸਤੇ ਵਿੱਚ ਜਿੱਥੇ ਸਾਧ ਸੰਗਤ ਜੀ ਪੰਜੋਖਰਾ ਸਾਹਿਬ ਪਾਵਨ ਅਸਥਾਨ ਹੈ, ਹਜ਼ੂਰ ਨੇ ਉੱਥੇ ਆਪਣਾ ਪੜਾਅ ਕੀਤਾ। ਬਹੁਤਾਤ ਵਿੱਚ ਸਿੱਖ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਈਆਂ। ਅੰਮ੍ਰਿਤ ਵੇਲੇ ਉੱਠ ਕਰਕੇ ਗੁਰਸਿੱਖ ਇਸ਼ਨਾਨ ਪਾਨ ਕਰਕੇ ਗੁਰਬਾਣੀ ਦਾ ਜਾਪ ਕਰ ਰਹੇ ਸਨ। ਕੁਝ ਸਿੱਖ ਟਹਿਲ ਰਹੇ ਸਨ।
ਤੇ ਲਾਲ ਚੰਦ ਪੰਡਿਤ ਮਨ ਦੇ ਵਿੱਚ ਬੜਾ ਹੰਕਾਰ ਕਿ ਮੇਰੀ ਬਹੁਤ ਵਿਦਵਤਾ ਹੈ, ਬੜਾ ਵੱਡਾ ਵਿਦਵਾਨ ਹਾਂ, ਮੈਂ ਤਾਂ ਵੇਦ ਸ਼ਾਸਤਰ ਪੜ੍ਹੇ ਹੋਏ ਹੈ। ਤੇ ਸਿੱਖਾਂ ਨੂੰ ਪੁੱਛਣ ਲੱਗਾ ਇੱਥੇ ਬਹੁਤ ਵੱਡੀ ਗਿਣਤੀ ਕਿਸ ਤਰ੍ਹਾਂ ਹੋਈ ਹੈ। ਦੱਸਿਆ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 8ਵੇਂ ਸਰੂਪ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ ਔਰ ਸਤਿਗੁਰੂ ਜੀ ਦੀਆਂ ਪਿਆਰੀਆਂ ਸਿੱਖ ਸੰਗਤਾਂ ਹਨ। ਸੁਣ ਕੇ ਉਹ ਲਾਲ ਚੰਦ ਪੰਡਿਤ ਬੜਾ ਹੀ ਸਾਧ ਸੰਗਤ ਜੀ ਮਨ ਦੇ ਵਿੱਚ ਈਰਖਾ ਦੇ ਸਹਿਤ ਹੋ ਕੇ ਬੜਾ ਹੰਕਾਰ ਸੀ ਵਿਦਵਤਾ ਦਾ। ਮਨ ਵਿੱਚ ਸ਼ੰਕਾ ਕੀਤਾ, ਦੁਆਪਰ ਯੁੱਗ ਦੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਹੋਏ ਆ, ਉਹਨਾਂ ਦੇ ਨਾਮ ਨਾਲੋਂ ਵੀ ਵੱਡਾ ਇਹਨਾਂ ਨੇ ਆਪਣਾ ਨਾਮ ਰਖਾ ਲਿਆ। ਪਰਖ ਤਾਂ ਕਰੀਏ ਕਿ ਨਾਮ ਰਖਾਉਣਾ ਤਾਂ ਬੜਾ ਸੌਖੀ ਗੱਲ ਹੈ, ਪਰ ਉਹ ਜਿਹੜੇ ਗੁਣ ਹੋਣੇ ਬਹੁਤ ਵੱਡੀ ਔਖੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਪਿਆਰੇ ਸਿੱਖਾਂ ਨੇ ਕਿਹਾ ਕਿ ਪੰਡਿਤ ਜੀ ਤੁਸੀਂ ਆਪ ਹੀ ਜਾ ਕਰਕੇ ਪਰਖ ਕਰ ਲਓ, ਜੋ ਤੁਹਾਡੇ ਮਨ ਦੀ ਬਲਬਲਾ ਹੈ, ਜਿੱਦਾਂ ਦਾ ਮਨ ਵਿੱਚ ਸ਼ੰਕਾ ਹੈ। ਜਦੋਂ ਲਾਲ ਚੰਦ ਪੰਡਿਤ ਆਇਆ ਤੇ ਆ ਕੇ ਉਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਆਪ ਜੀ ਨੇ ਨਾਮ ਤਾਂ ਬਹੁਤ ਵੱਡਾ ਰਖਾਇਆ ਕਿ ਉਸ ਨਾਮ ਵਾਲੇ ਤੁਹਾਡੇ ਵਿੱਚ ਗੁਣ ਵੀ ਹੈਗੇ ਆ, ਉਮਰ ਤੁਹਾਡੀ ਛੋਟੀ ਹੈ, ਨਾਮ ਆਪ ਜੀ ਨੇ ਬਹੁਤ ਵੱਡਾ ਰਖਾਇਆ ਕਿ ਉਹ ਤੁਹਾਡੇ ਵਿੱਚ ਗੁਣ ਹੈ ਕਿ ਨਹੀਂ। ਜਦੋਂ ਇਹੋ ਕਿਹਾ ਤੇ ਨਾਲ ਹੀ ਕਹਿਣ ਲੱਗਾ ਕਿ ਜੇ ਆਪ ਜੀ ਨੇ ਐਡਾ ਵੱਡਾ ਨਾਮ ਰਖਾਇਆ ਤੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਉਚਾਰਨ ਕੀਤੀ ਹੋ ਗੀਤਾ ਦੇ ਅਰਥ ਕਰਕੇ ਸੁਣਾ ਦੇਵੋ, ਫਿਰ ਮੈਨੂੰ ਯਕੀਨ ਹੋ ਜਾਵੇਗਾ ਕਿ ਤੁਸਾਂ ਨੇ ਜੋ ਨਾਮ ਰਖਾਇਆ ਉਹ ਸਫਲਾ ਹੈ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਹੰਕਾਰੀ ਜਾਣ ਕੇ ਹੰਕਾਰ ਦੂਰ ਕਰਨ ਦੇ ਲਈ ਇਹ ਵਚਨ ਕੀਤਾ ਹੈ, ਪੰਡਿਤ ਜੀ ਜੇ ਆਸਾਂ ਨੇ ਅਰਥ ਕਰਕੇ ਸੁਣਾਏ ਤੇ ਫਿਰ ਮਨ ਦੇ ਵਿੱਚ ਸ਼ੰਕਾ ਰਹਿ ਜਾਵੇਗਾ ਕਿ ਗੁਰੂ ਸਪੁੱਤਰ ਹਨ, ਛੋਟੀ ਉਮਰ ਦੇ ਵਿੱਚ ਕਿਸੇ ਵਿਦਵਾਨ ਦੇ ਕੋਲ ਸੰਸਕ੍ਰਿਤ ਜਾਂ ਹੋਰ ਭਾਸ਼ਾਵਾਂ ਪੜ੍ਹਾ ਦਿੱਤੀਆਂ ਹੋਣਗੀਆਂ। ਇਸ ਲਈ ਲਾਲ ਚੰਦ ਪੰਡਿਤ ਜੋ ਵੀ ਤੇਰੇ ਕੋਲ ਸਾਹਮਣੇ ਕੋਈ ਮਨੁੱਖ ਹੁੰਦਾ ਨਾ, ਜਿਹਦੇ ਤੋਂ ਵੀ ਤੇਰੇ ਮਨ ਵਿੱਚ ਇੱਛਾ ਹੋਵੇ ਉਹ ਲੈ ਆ, ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦੀ ਕਿਰਪਾ ਦੇ ਨਾਲ ਉਹਦੇ ਤੋਂ ਅਰਥ ਕਰਵਾ ਦੇਵਾਂਗੇ। ਹੁਣ ਤਾਂ ਮਨ ਦੇ ਵਿੱਚ ਬੜਾ ਹੀ ਖੁਸ਼ ਹੋਣ ਲੱਗਾ, ਮੇਰੀ ਜਿੱਤ ਹੋਵੇਗੀ। ਨਗਰ ਵਿੱਚ ਗਿਆ, ਚੀਵਰ ਜਾਤੀ ਦੇ ਭਾਈ ਛਿਜੂ ਜੀ ਸਨ। ਰਸਨਾ ਤੋਂ ਬੋਲਣ ਦੀ ਸ਼ਕਤੀ ਨਹੀਂ, ਗੂੰਗੇ ਸਨ, ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਹੀਂ, ਭਾਵ ਬੋਲੇ ਔਰ ਗੂੰਗੇ ਸਨ। ਬਾਹੋਂ ਫੜ ਕੇ ਲੈ ਆਇਆ ਤੇ ਜਦੋਂ ਆ ਕੇ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਖਿਲਾਰਿਆ ਤੇ ਕਹਿਣ ਲੱਗਾ ਇਹਦੀ ਤੋਂ ਅਰਥ ਕਰਕੇ ਸੁਣਾਵੋ। ਅੰਤਰਜਾਮੀ ਸਤਿਗੁਰੂ ਜੀ ਨੇ ਆਪਣੇ ਸਾਧ ਸੰਗਤ ਦੀ ਪਵਿੱਤਰ ਹੱਥਾਂ ਦੇ ਵਿੱਚ ਛੜੀ ਪਕੜੀ ਹੋਈ ਸੀ, ਫੁੱਲਾਂ ਦੀ ਛੜੀ। ਹਜ਼ੂਰ ਨੇ ਉਸ ਸਮੇਂ ਭਾਈ ਛਿਜੂ ਜੀ ਦੇ ਸੀਸ ਦੇ ਉੱਪਰ ਰੱਖੀ ਤੇ ਸਾਰੀਆਂ ਵਿਦਿਆ ਸਫੁਰਨ ਲੱਗ ਪਈਆਂ। ਬੋਲਾਪਨ ਵੀ ਦੂਰ ਹੋ ਗਿਆ, ਗੂੰਗਾਪਨ ਵੀ ਦੂਰ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹੀ ਨੇ ਐਸੀ ਕਲਾ ਵਰਤਾਈ ਤੇ ਸਾਧ ਸੰਗਤ ਉਸ ਸਮੇਂ ਲਾਲ ਚੰਦ ਪੰਡਿਤ ਦੇ ਸਾਹਮਣੇ ਹੋ ਕੇ ਭਾਈ ਛਿਜੂ ਜੀ ਕਹਿਣ ਲੱਗੇ ਕਸਮਨੰ ਸ਼ਾਸਤਰ ਅਧੀਤੰ, ਕਿ ਸ਼ਾਸਤਰ ਦੇ ਵਿੱਚੋਂ ਮੇਰੇ ਨਾਲ ਇਹ ਪੰਡਿਤ ਤੁਸੀਂ ਚਰਚਾ ਕਰਨੀ ਚਾਹੁੰਦੇ ਹੋ। ਤੇ ਪਹਿਲਾਂ ਤਾਂ ਸਾਧ ਸੰਗਤ ਜੀ ਤਰੇਲੀਆਂ ਦੇ ਪਹਿਲਾਂ ਹੀ ਆਉਣ ਲੱਗ ਪਈਆਂ, ਸਰੀਰ ਕੰਬਣ ਲੱਗ ਪਿਆ। ਇਹ ਤਾਂ ਕੰਨਾਂ ਤੋਂ ਬੋਲਾ ਸੀ, ਜ਼ੁਬਾਨ ਤੋਂ ਗੂੰਗਾ ਸੀ, ਬੋਲਣ ਕਿਵੇਂ ਲੱਗ ਪਿਆ ਹੈ। ਤੇ ਸਾਧ ਸੰਗਤ ਜ਼ੁਬਾਨ ਥਿੜਕੜਾਉਂਦੀ ਹੋਈ ਕੁਝ ਸਲੋਕਾਂ ਦੇ ਪਾਠ ਕੀਤੇ ਤੇ ਇੱਕ ਸਲੋਕ ਦੇ ਕਈ ਅਰਥ ਭਾਈ ਛਿਜੂ ਜੀ ਨੇ ਕਰਕੇ ਸੁਣਾਏ। ਦੰਗ ਰਹਿ ਗਿਆ, ਫਿਰ ਬੋਲਿਆ ਨਾ ਜਾਵੇ, ਪਾਠ ਵੀ ਨਹੀਂ ਸੀ ਕੀਤਾ ਜਾਂਦਾ ਲਾਲ ਚੰਦ ਪੰਡਿਤ ਤੋਂ। ਸਰੀਰ ਕੰਬਣ ਲੱਗ ਪਿਆ ਕਿ ਬਣਿਆ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਐਸੀ ਕਲਾ ਵਰਤਾਈ। ਫਿਰ ਭਾਈ ਛਿਜੂ ਜੀ ਨੇ ਆਪ ਸਲੋਕ ਪੜ੍ਹ ਕੇ ਗੀਤਾ ਦੇ ਪਾਠਾਂ ਦੇ ਕਈ ਅਰਥ ਕਰਕੇ ਸੁਣਾਏ ਤੇ ਸਤਿਗੁਰੂ ਜੀ ਦੇ ਚਰਨਾਂ 'ਚ ਢਹਿ ਪਿਆ। ਮਹਾਰਾਜ ਮੈਂ ਆਪ ਜੀ ਦਾ ਪ੍ਰਤਾਪ ਨਹੀਂ ਸੀ ਜਾਣ ਸਕਿਆ ਹੈ, ਸਤਿਗੁਰੂ ਜੀ ਮੈਨੂੰ ਮੁਆਫੀ ਦੇਵੋ, ਮੇਰੀ ਭੁੱਲ ਬਖਸ਼ ਲਓ। ਐਸੇ ਗਰੀਬ ਨਵਾਜ ਗੂੰਗਿਆਂ ਤੋਂ ਮਹਾਰਾਜ ਸੱਚੇ ਪਾਤਸ਼ਾਹੀ ਨੇ ਮਹਿੰਗੇ ਅਰਥ ਕਰਾਉਣ ਵਾਲੇ, ਜਿਨ੍ਹਾਂ ਦੇ ਦੀਦਾਰ ਕਰਨੇ ਕਰਕੇ ਹੀ ਸਾਧ ਸੰਗਤ ਜੀ ਦੁੱਖ ਨਾਸ਼ ਹੋ ਜਾਂਦੇ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਜਦੋਂ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋਈ ਹੈ ਨਾ, ਉਸ ਸਮੇਂ ਭਾਵੇਂ ਵਡੇਰੀ ਉਮਰ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ,
ਇਤਿਹਾਸ ਅੰਦਰ ਜੇਕਰ ਆਉਂਦਾ ਉਸ ਸਮੇਂ 5 ਸਾਲ 2 ਮਹੀਨੇ ਤੇ 16 ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਜ਼ੂ ਸੀ ਜਦੋਂ ਹਜ਼ੂਰ ਨੂੰ ਗਰਦਾ ਗੱਦੀ ਦੀ ਦਾਤ ਮਿਲੀ ਹੈ। ਉਸ ਵਕਤ ਭਾਵੇਂ ਸ਼ੰਕਾਵਾਦੀ ਸ਼ੰਕੇ ਵੀ ਕਰਦੇ ਸਨ ਕਿ ਸਤਿਗੁਰੂ ਜੀ ਨੂੰ ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ, ਤੇ ਪਰ ਸਾਧ ਸੰਗਤ ਦੇ ਜਿਹੜੇ ਸ਼ਰਧਾਵਾਨ ਸਿੱਖ ਸਨ ਉਹਨਾਂ ਨੂੰ ਪੂਰਨ ਨਿਸ਼ਚਾ ਸੀਗਾ, ਪੂਰਨ ਭਰੋਸਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ 'ਤੇ ਕਿ ਉਮਰ ਦਾ ਕੋਈ ਇੱਕ ਤਾਜਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਗਦੀ ਜੋਤ ਇਹਨਾਂ ਦੇ ਅੰਦਰ ਹੈ। ਗੁਰੂ ਸਰੂਪ ਜਾਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨਾਂ 'ਤੇ ਪੂਰਾ ਭਰੋਸਾ ਰੱਖਦੇ ਸਨ। ਜੋ ਸਾਧ ਸੰਗਤ ਜੀ, ਭਾਵੇਂ ਛੋਟੀ ਆਰਜ਼ੂ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ, ਪਰ ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਬੂਲ ਕੀਤੇ ਹੈ। ਸਾਧ ਸੰਗਤ ਜੀ, ਅੱਜ ਸਤਿਗੁਰੂ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਇਸ ਸੰਖੇਰ ਰੂਪ ਦੇ ਵਿੱਚ ਆਪ ਚਰਨਾਂ ਵਿੱਚ ਬੇਨਤੀ ਕੀਤੀ ਹੈ। ਫਿਰ ਤੋਂ ਆਪ ਸੰਗਤਾਂ ਨੂੰ ਰੋਮ ਕਰਕੇ ਵਧਾਈਆਂ ਹੋਵਣ ਜੀ। ਆਓ ਹੁਣ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਿੱਧਾਂ ਦੇ ਨਾਲ ਚਰਚਾ ਕਰਦੇ ਆ, ਸਿੱਧਾਂ ਦੇ ਨਾਲ ਵਿਚਾਰਾਂ ਗੋਸ਼ਟ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਉਪਦੇਸ਼ ਦਿੱਤਾ ਹੈ, ਇਹ ਮਨ ਵਿੱਚ ਭਾਵਨਾ ਬਣਾ ਕੇ ਸਾਧ ਸੰਗਤ ਜੀ ਸਰਵਣ ਕਰਨਾ ਕਿ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ। ਇਹ ਮਨ ਵਿੱਚ ਸ਼ਰਧਾ ਭਾਵਨਾ ਧਾਰਨ ਕਰਕੇ ਗੁਰੂ ਕੇ ਉਪਦੇਸ਼ ਨੂੰ ਸੁਣਨ ਦਾ ਯਤਨ ਕਰਨਾ। ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਪਿਆਰ ਦੇ ਸਹਿਤ ਸੀਸ ਝੁਕਾਵੋ, ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਰਥਾਏ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਬਚਨ ਕੀਤੇ ਹੈ, ਕਿਉਂਕਿ ਸ਼ੰਕਾਵਾਦੀ ਇਹ ਸ਼ੰਕੇ ਕਰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ ਉੱਪਰ ਕਿਵੇਂ ਚਲੇ ਗਏ ਹੈ। ਭਾਈ ਗੁਰਦਾਸ ਸਾਹਿਬ ਜੀ ਇਹ ਸਾਖ ਭਰਦੇ ਹੈ ਕਿ ਸ਼ਬਦ ਦੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੀ ਮੰਡਲੀ ਨੂੰ ਜਿੱਤਿਆ ਹੈ, ਜਿਨ੍ਹਾਂ ਨੇ ਤਨਕ ਮਾਤਰ ਕਰਾਮਾਤਾਂ ਧਾਰਨ ਕੀਤੀਆਂ ਤੇ ਹੰਕਾਰ ਦੇ ਬੋਲਿਆਂ ਦੇ ਵਿੱਚ ਉਡਾਰੀਆਂ ਮਾਰਦੇ ਫਿਰਦੇ ਸਨ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੇ ਨਾਲ ਸਭ ਨੂੰ ਜਿੱਤਿਆ। ਬੜਾ ਹੰਕਾਰ ਸੀ, ਬਹੁਤ ਮਾਣ ਸੀ ਕਿ ਸਾਨੂੰ ਕੋਈ ਜਿੱਤ ਨਹੀਂ ਸਕਦਾ, ਇੰਨੀ ਉਚਾਈ ਦੀ ਸਾਡੇ ਤੱਕ ਕੋਈ ਪਹੁੰਚ ਨਹੀਂ ਸਕਦਾ। ਹਜ਼ੂਰ ਦੇ ਸੁਮੇਰ ਪਰਬਤ ਜਾਣ ਤੋਂ ਉੱਪਰ ਪਹਿਲਾਂ ਗੋਰਖਨਾਥ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਸੀਗਾ। ਗਰੀਬ ਨਵਾਜ਼ ਸਤਿਗੁਰੂ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਸੁਮੇਰ ਪਰਬਤ 'ਤੇ ਗਏ ਹੈ, ਪਹਿਲਾਂ ਤਾਂ ਸਿੱਧ ਹੈਰਾਨ ਹੋ ਗਏ ਕਿ ਇੱਥੇ ਕਿਵੇਂ ਪਹੁੰਚੇ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਹੈ ਨਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਨਿਰਾਲਾ ਪੰਥ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਪੰਥ ਜਗਤ ਅੰਦਰ ਉਜਾਗਰ ਕੀਤਾ। ਹਜ਼ੂਰ ਨੇ ਇਹਨਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਹੋਰ ਹੀ ਸੰਸਾਰ ਦੇ ਸਵਾਦ ਜਾਣ ਕਰਕੇ ਸਤਿਗੁਰਾਂ ਨੇ ਪਰਮੇਸ਼ਰ ਦੇ ਲੜ ਉਪਦੇਸ਼ ਦੇ ਕਰਕੇ ਲਾਇਆ। ਸਿੱਧਾਂ ਨੂੰ ਵੀ ਜੋਗੀਆਂ ਨੂੰ ਵੀ ਸਿੱਧੇ ਰਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਇਆ। ਭਾਵੇਂ ਮਨ ਦੇ ਵਿੱਚ ਸੀਗਾ ਕਿ ਸਾਨੂੰ ਕਰਾਮਾਤਾਂ ਪ੍ਰਾਪਤ ਹੋ ਗਈਆਂ ਨੇ, ਇਹਦੇ ਵਿੱਚ ਹੀ ਜੀਵਨ ਦੀ ਕਰਤਾਰਤਾ ਹੈ, ਇਹਦੇ ਨਾਲ ਹੀ ਜੀਵਨ ਦੀ ਸਫਲਤਾ ਹੈ। ਪਰ ਜਿੰਨੀ ਦੇਰ ਤੱਕ ਪਰਮੇਸ਼ਰ ਦਾ ਭਜਨ ਨਹੀਂ ਕੀਤਾ ਜਾਂਦਾ, ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਉਨੀ ਦੇਰ ਤੱਕ ਕਦੇ ਜੀਵਨ ਨੂੰ ਕਰਤਾਰਤ ਕੀਤਾ ਹੀ ਨਹੀਂ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਜਦੋਂ ਸਾਧ ਸੰਗਤ ਜੀ ਸੁਮੇਰ ਪਰਬਤ 'ਤੇ ਗਏ ਹੈ ਨਾ, ਮਨ ਦੇ ਵਿੱਚ ਬੜਾ ਹੰਕਾਰ, ਜਿਸ ਸਿਲ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਸਾਨੂੰ ਸਿੱਧਾਂ ਨੇ ਸਾਧ ਸੰਗਤ ਜੀ ਸਿਲ ਉਡਾਉਣ ਦਾ ਯਤਨ ਕੀਤਾ, ਪਰ ਕੋਈ ਉਡਾ ਨਾ ਸਕਿਆ। ਕਰਾਮਾਤਾਂ ਸ਼ਕਤੀਆਂ ਲਾ ਕਰਕੇ ਥੱਕ ਹਾਰ ਗਏ। ਆਖਿਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਆ ਕਰਕੇ ਟਹਿ ਕੇ ਪਏ ਨੇ।
ਵਾਰੀ ਵਾਰੀ ਸਿੱਧ ਚੱਲ ਕੇ ਆਉਂਦੇ। ਗੋਰਖਨਾਥ ਕਦੇ ਕਿਸੇ ਨੂੰ ਭੇਜ ਦਿੰਦਾ, ਕਦੇ ਕਿਸੇ ਨੂੰ ਭੇਜ ਦਿੰਦਾ। ਜੋ ਵੀ ਸਤਿਗੁਰਾਂ ਦੇ ਅੱਗੇ ਆ ਕਰਕੇ ਸਵਾਲ ਕਰਦੇ, ਹਜ਼ੂਰ ਯੋਗ ਉੱਤਰ ਦੇ ਕੇ ਉਹਦੇ ਸ਼ੰਕਿਆਂ ਦੀ ਨਿਵਰਤੀ ਕਰ ਦਿੰਦੇ। ਕਦੇ ਸਰੀਰ ਦੇ ਬਾਬਤ ਕਹਿੰਦੇ ਕਿ ਸਰੀਰ ਕਿੰਨੇ ਤੱਤਾਂ ਦਾ ਹੈ, ਕਿੰਨੇ ਤਰ੍ਹਾਂ ਦੇ ਪ੍ਰਾਣ ਹਨ। ਕਦੇ ਦਸਮ ਦਵਾਰ ਦੇ ਬਾਬਤ ਪੁੱਛ ਲੈਂਦੇ, ਕਦੇ ਆਤਮਿਕ ਗਿਆਨ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ। ਇਹ ਅੱਗੇ ਸਾਧ ਸੰਗਤ ਜੀ ਸਾਰੀ ਇਹ ਕਥਾ ਆਵੇਗੀ। ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਨਾਲ ਇਹ ਸਾਧ ਸੰਗਤ ਜੀ ਗੋਸ਼ਟ ਵਿਚਾਰ ਹੋਈ ਹੈ। ਸਿੱਧ ਗੋਸ਼ਟ ਨਾਮੇ ਜੋ ਪਵਿੱਤਰ ਬਾਣੀ ਹੈ ਨਾ ਹਜ਼ੂਰ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਉਹ ਸਾਰੀ ਬਾਣੀ ਦੇ ਅੰਦਰ ਸਿੱਧਾਂ ਦੇ ਨਾਲ ਗੋਸ਼ਟ ਹੋਈ ਹੈ, ਚਰਚਾ ਹੋਈ ਹੈ। ਸਾਰੀ ਪਵਿੱਤਰ ਬਾਣੀ ਦੇ ਅੰਦਰ ਸਵਾਲ ਜਵਾਬ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਜ ਕੀਤੇ ਹੈ। ਹਜ਼ੂਰ ਨੇ ਸਾਧ ਸੰਗਤ ਜੀ ਕਿਸੇ ਪ੍ਰਕਾਰ ਦਾ ਮਨ ਦੇ ਵਿੱਚ ਭਰਮ ਨਹੀਂ ਸਿੱਧਾਂ ਦੇ ਰਹਿਣ ਦੇਣਾ ਕੀਤਾ, ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਹੀਂ ਰਹਿਣ ਦੇਣਾ ਕੀਤਾ। ਹਰ ਪ੍ਰਕਾਰ ਦੇ ਸ਼ੰਕੇ ਭਰਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਵਰਤ ਕੀਤੇ, ਯੋਗ ਉੱਤਰ ਦੇ ਕਰਕੇ। ਫਿਰ ਜਦੋਂ ਵਾਰੀ ਵਾਰੀ ਸਿੱਧ ਆਉਂਦੇ ਨੇ ਚੱਲ ਕੇ, ਕੋਈ ਕਿਸੇ ਪ੍ਰਕਾਰ ਸਵਾਲ ਕਰਦਾ ਹੈ, ਕੋਈ ਕਿਸੇ ਪ੍ਰਕਾਰ ਕਰਦਾ ਹੈ, ਸਤਿਗੁਰੂ ਜੀ ਤੋਂ ਯੋਗ ਉੱਤਰ ਲੈ ਕੇ ਚਰਨਾਂ 'ਤੇ ਸੀਸ ਧਰ ਕੇ ਫਿਰ ਵਾਪਸ ਚਲਿਆ ਜਾਂਦਾ ਹੈ। ਅਤੇ ਸਾਧ ਸੰਗਤ ਜੀ ਜੋ ਭੰਗਰਨਾਥ ਸੀ ਉਹ ਗੋਰਖਨਾਥ ਨੂੰ ਕਹਿਣ ਲੱਗਾ ਕਿ ਇਹ ਜੋਗੀ ਜੀ ਤੁਸੀਂ ਕਿਉਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਚੱਲ ਕੇ ਜਾਂਦੇ? ਸਾਨੂੰ ਸਾਰਿਆਂ ਨੂੰ ਬਾਰ-ਬਾਰ ਭੇਜੀ ਜਾਂਦੀ, ਸਾਰੇ ਹਾਰ ਕੇ ਉਹਨਾਂ ਦੇ ਚਰਨਾਂ 'ਤੇ ਸੀਸ ਰੱਖ ਕੇ ਵਾਪਸ ਆ ਰਹੇ, ਤੇ ਤੁਸੀਂ ਆਪ ਕਿਉਂ ਨਹੀਂ ਜਾਂਦੇ? ਤੇ ਕਹਿਣ ਲੱਗਾ ਕਿ ਇਹ ਜਗਤ ਅੰਦਰ ਜਗਤ ਨੂੰ ਤਾਰਨ ਦੇ ਲਈ ਪਰਮੇਸ਼ਰ ਨੇ ਜਗਤ ਅੰਦਰ ਆਪਣਾ ਸਰਗੁਣ ਸਰੂਪ ਪ੍ਰਗਟ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇਹਨਾਂ ਨੂੰ ਹਰਾਉਣ ਵਾਲਾ ਕੋਈ ਨਹੀਂ ਹੈ। ਐਸੀ ਕੋਈ ਤਾਕਤ ਨਹੀਂ ਦੁਨੀਆ ਵਿੱਚ ਜਿਹੜੀ ਇਹਨਾਂ ਨੂੰ ਆਪਣੇ ਅੱਗੇ ਝੁਕਾ ਸਕੇ, ਕਿਉਂਕਿ ਇਹ ਗੋਰਖਨਾਥ ਪਹਿਲਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲ ਚੁੱਕਾ ਸੀਗਾ। ਅਤੇ ਕਹਿਣ ਲੱਗਾ ਫਿਰ ਤੁਸੀਂ ਆਪ ਜਾਂਦੇ ਨਹੀਂ, ਸਾਨੂੰ ਸਭ ਨੂੰ ਭੇਜੀ ਜਾਂਦੇ ਆ। ਅਤੇ ਗੋਰਖਨਾਥ ਇਹ ਵੀ ਗੱਲ ਜਾਣਦਾ ਸੀ, ਕਹਿੰਦਾ ਕਿ ਇਹ ਜਿੰਨੇ ਵੀ ਜੋਗੀ ਹੈ ਨਾ ਜੋ ਵਾਰੀ ਵਾਰੀ ਜਾ ਕੇ ਸੀਸ ਝੁਕਾ ਕੇ ਆ ਰਹੇ, ਇਹਨਾਂ ਦੇ ਸਭ ਦੇ ਮਨ ਦੇ ਵਿੱਚ ਹੰਕਾਰ ਹੈ। ਇਹ ਮਾਣ ਦੂਰ ਕਰਨ ਦੇ ਵਾਸਤੇ ਹੀ ਇਹਨਾਂ ਨੂੰ ਭੇਜਦਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਤੋਂ ਜਦੋਂ ਸਭ ਨੇ ਹਾਰ ਖਾਧੀ, ਅਤੇ ਫਿਰ ਕੋਈ ਸਵਾਲ ਅੱਗੇ ਰੱਖੇ ਨੇ ਸਿੱਧਾਂ ਨੇ, ਜੋ ਇਸ ਪੌੜੀ ਦੇ ਅੰਦਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਇੱਕ ਪੰਕਤੀ ਦੇ ਵਿੱਚ ਜਿਵੇਂ ਜਿਵੇਂ ਉਹ ਸਵਾਲ ਕਰਦੇ ਹੈ, ਤਿਵੇਂ ਤਿਵੇਂ ਕ੍ਰਮਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਯੋਗ ਉੱਤਰ ਦੇ ਕਰਕੇ ਸ਼ੰਕੇ ਨਿਵਰਤ ਕੀਤੇ ਹੈ। ਇਸ ਇੱਕ ਪੌੜੀ ਦੇ ਅੰਦਰ ਸਾਧ ਸੰਗਤ ਜੀ ਚਾਰ ਜੋ ਸਾਧਨ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੱਖੇ ਨੇ। ਕਹਿਣ ਲੱਗੇ ਕਿ ਮਨ ਦੀ ਪਵਿੱਤਰਤਾ ਕਰਨ ਦੇ ਲਈ ਇਹ ਮਹਾਰਾਜ ਸੱਚੇ ਪਾਤਸ਼ਾਹ ਸੁੱਚ ਪਵਿੱਤਰਤਾ ਦੇ ਨਾਲ ਹੀ ਮਨ ਨੂੰ ਪਵਿੱਤਰ ਕਰ ਸਕਦੇ ਹਾਂ, ਸਰੀਰ ਦੀ ਪਵਿੱਤਰਤਾ ਕਰਨੇ ਕਰਕੇ। ਫਿਰ ਕਹਿੰਦੇ ਜਦੋਂ ਹਜ਼ੂਰ ਨੇ ਵੀ ਸਿੱਧ ਕਰ ਦਿੱਤਾ ਕਿ ਇਕੱਲਾ ਸਰੀਰ ਨੂੰ ਪਵਿੱਤਰ ਕਰਨ ਦੇ ਨਾਲ ਹੀ ਮਨ ਨਹੀਂ ਪਵਿੱਤਰ ਹੁੰਦਾ, ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਕਹਿੰਦੇ ਜੀ ਮੌਨ ਰੱਖਣ ਦੇ ਨਾਲ, ਜੋ ਜ਼ਬਾਨ ਨੂੰ ਬੰਦ ਕਰਕੇ ਰੱਖਣਾ, ਕੁਝ ਵੀ ਰਸਨਾ ਤੋਂ ਬੋਲਣਾ ਨਾ, ਇਹਦੇ ਨਾਲ ਸਰੀਰ ਦੇ ਅੰਦਰ ਦੀ ਪਵਿੱਤਰਤਾ ਹੋ ਜਾਂਦੀ ਹੈ। ਹਜ਼ੂਰ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਕਰਕੇ ਇਹ ਦੱਸੀ ਜਾਂਦੇ ਆ, ਉਚਾਰਨ ਕਰ ਕਰਕੇ ਕਿ ਇਕੱਲਾ ਮੌਨ ਧਾਰਨ ਦੇ ਨਾਲ ਹੀ ਮਨ ਨੂੰ ਸ਼ੁੱਧ ਨਹੀਂ ਕੀਤਾ ਜਾ ਸਕਦਾ। ਆਓ ਪਿਆਰ ਦੇ ਨਾਲ ਸਰਵਣ ਕਰੀਏ। ਜਿਵੇਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਸਿੱਧਾਂ ਨੇ ਕਿਹਾ ਜੀ ਮਹਾਰਾਜ ਸਰੀਰ ਦੀ ਪਵਿੱਤਰਤਾ ਕਰਨੇ ਕਰਕੇ ਹੀ ਮਹਾਰਾਜ ਜੋ ਇਹ ਸਰੀਰ ਨੂੰ ਪਵਿੱਤਰ ਕਰ ਲਿਆ ਜਾਂਦਾ ਹੈ। ਇੱਕ ਬਾਹਰੀ ਭਾਵ ਅਤੇ ਇੱਕ ਅੰਤਰੀਕ ਭਾਵ ਇਹਦਾ ਸਾਧ ਸੰਗਤ ਜੀ ਫਿਰ ਦੂਸਰੀ ਵਾਰ ਇਹ ਸਮਝ ਲੈਣਾ। ਹਜ਼ੂਰ ਫਰਮਾਨ ਕਰਦੇ ਹਨ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਿੱਧੋ, ਸਰੀਰ ਨੂੰ ਬਾਰ-ਬਾਰ ਇਸ਼ਨਾਨ ਕਰਾਉਣੇ ਦੇ ਨਾਲ ਸਰੀਰ ਦੀ ਪਵਿੱਤਰਤਾ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜਿਹੜੇ 9 ਦੁਆਰੇ ਇਹ 9 ਗੋਲਕਾਂ ਹੈ ਨਾ ਸਰੀਰ ਦੇ ਅੰਦਰ, ਇਹਨਾਂ ਦੇ ਵਿੱਚੋਂ ਭਾਵੇਂ ਸਵੇਰ ਦੇ ਸਮੇਂ ਇਸ਼ਨਾਨ ਕਰੀਏ, ਮਨੁੱਖ ਸੁੱਤਾ ਹੋਵੇ ਅਤੇ ਫਿਰ ਵੀ ਸਾਧ ਸੰਗਤ ਜੀ ਅੱਖਾਂ ਦੇ ਵਿੱਚੋਂ ਗਿੱਡ ਆਉਣ ਲੱਗ ਪੈਂਦੀ ਹੈ, ਕੰਨਾਂ ਵਿੱਚੋਂ ਮੈਲ ਆਉਣ ਲੱਗ ਪੈਂਦੀ ਹੈ, ਨਾਸ਼ਕਾਂ ਦੇ ਵਿੱਚੋਂ ਵੀ ਸਾਧ ਸੰਗਤ ਮੈਲ ਨਿਕਲਦੀ ਹੈ। ਭਾਵ ਜੇ ਇਸ਼ਨਾਨ ਪਾਨ ਕਰਕੇ ਭਾਵੇਂ ਸੈਂਕੜੇ ਵਾਰ ਇਸ਼ਨਾਨ ਕਰਕੇ
ਗਰਮੀ ਦੀ ਰੁੱਤ ਵਿੱਚ ਬਾਹਰ ਚਲਿਆ ਜਾਵੇ ਤੇ ਪਸੀਨਾ ਆ ਕੇ ਫਿਰ ਬਦਬੂ ਆਉਣ ਲੱਗ ਪੈਂਦੀ ਹੈ। ਪ੍ਰਤੱਖ ਸਰੀਰ ਨੂੰ ਵੀ ਕਹਿੰਦੇ ਕਿ ਪੂਰੀ ਤਰ੍ਹਾਂ ਪਵਿੱਤਰ ਨਹੀਂ ਕੀਤਾ ਜਾ ਸਕਦਾ। ਇਹ ਬਾਹਰੀ ਭਾਵ ਦੇ ਵਿੱਚ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ, ਸੋਚੈ ਸੋਚ ਨਾ ਹੋਵਈ। ਇਹ ਸਿੱਧੋ ਇਕੱਲਾ ਇਹਦੇ ਨਾਲ ਸੋਚ ਪਵਿੱਤਰਤਾ ਨਹੀਂ ਕੀਤੀ ਜਾ ਸਕਦੀ। ਤੇ ਸਾਧ ਸੰਗਤ ਜੀ ਟੂਕ ਮਾਤਰ ਇੱਥੇ ਬੇਨਤੀ ਕਰ ਦੇਵਾ, ਕਈ ਵਾਰ ਜੋ ਇੱਕ ਦ੍ਰਿਸ਼ਟਾਂਤ ਮਾਤਰ ਵੀ ਸਾਧ ਸੰਗਤ ਆਪ ਦੇ ਨਾਲ ਉਹ ਸਾਂਝਾ ਕਰਨਾ ਹੈ ਬਚਨ, ਕਿ ਇੱਕ ਜੱਟ ਸਾਧ ਸੰਗਤ ਜੀ ਆਪਣੇ ਖੂਹ ਦੇ ਉੱਪਰ ਹੱਥ ਮਾਂਜਦਾ ਪਿਆ ਸੀਗਾ। ਤੇ ਇਹਦੇ ਬਾਬਤ ਜ਼ਿਕਰ ਆਉਂਦਾ ਕਿ ਇੱਕ ਬ੍ਰਾਹਮਣ ਉੱਥੇ ਚੱਲ ਕੇ ਆਇਆ। ਜਦੋਂ ਆ ਕੇ ਜੱਟ ਨੂੰ ਦੇਖਿਆ ਤੇ ਕਹਿੰਦਾ ਕਿ ਇਹ ਜੱਟਾ ਕੀ ਕਰਦਾ ਪਿਆ? ਕਹਿੰਦਾ ਜੀ ਮੈਂ ਹੱਥ ਮਾਂਜਦਾ ਪਿਆ। ਕਹਿੰਦਾ ਤੁਹਾਨੂੰ ਜਾਚ ਹੀ ਨਹੀਂ ਕਿ ਸੁੱਚ ਪਵਿੱਤਰਤਾ ਕੀ ਹੁੰਦੀ ਹੈ। ਇੱਕ ਦੋ ਵਾਰ ਹੱਥ ਮਾਂਜਣ ਦੇ ਨਾਲ ਇਕੱਲਾ ਪਵਿੱਤਰ ਥੋੜ੍ਹੀ ਹੋ ਜਾਂਦੇ, ਹੱਥ ਸਰੀਰ ਪਵਿੱਤਰ ਥੋੜ੍ਹੀ ਮੰਨਿਆ ਜਾਂਦਾ ਹੈ। ਤੋ ਭੋਲਾ ਭਾਲਾ ਸਾਦੇ ਜੀ ਸਿੱਧੇ ਸੁਭਾਅ ਦਾ ਜੱਟ ਸੀਗਾ। ਕਹਿਣ ਲੱਗਾ, ਇਹ ਬ੍ਰਾਹਮਣ ਤੁਸੀਂ ਮੈਨੂੰ ਦੱਸ ਦਿਓ ਫਿਰ ਕਿਵੇਂ ਸਰੀਰ ਦੀ ਪਵਿੱਤਰਤਾ ਕੀਤੀ ਜਾ ਸਕਦੀ ਹੈ। ਕਹਿੰਦਾ ਮੈਂ ਤੈਨੂੰ ਦੱਸਦਾ, ਜੇ ਤਾਂ ਮੇਰੇ ਆਖੇ ਲੱਗ ਕੇ ਕਰੇਂਗਾ ਫਿਰ ਤੂੰ ਠੀਕ, ਫਿਰ ਸਹੀ ਤਰ੍ਹਾਂ ਤੂੰ ਸਰੀਰ ਨੂੰ ਪਵਿੱਤਰ ਕਰ ਲਵੇਂਗਾ। ਇਹ ਦ੍ਰਿਸ਼ਟਾਂਤ ਮਾਤਰ ਸਾਧ ਸੰਗਤ ਜੀ ਸਮਝਾਉਣ ਦੇ ਵਾਸਤੇ ਬੇਨਤੀ ਕਰ ਰਿਹਾ ਕਿ ਜਿਸ ਦੁਆਰਾ ਸਾਨੂੰ ਸਮਝ ਪੈ ਜਾਵੇ ਕਿ ਸਤਿਗੁਰੂ ਜੀ ਨੇ ਉਪਦੇਸ਼ ਕੀ ਸਾਨੂੰ ਦਿੱਤਾ ਹੈ। ਦ੍ਰਿਸ਼ਟਾਂਤ ਮਾਤਰ ਹੈ। ਕਹਿਣ ਲੱਗਾ, ਪਿਛਲੇ ਸਾਲ ਜਿਸ ਖੇਤ ਦੇ ਵਿੱਚ ਕਮਾਦ ਬੀਜਿਆ ਹੋਵੇ ਉੱਥੇ ਸੂਰ ਦੇ ਹੁੱਡ ਦੇ ਨਾਲ ਪੁੱਟੀ ਹੋਈ ਮਿੱਟੀ, ਸਵਾ ਮਣ ਮਿੱਟੀ ਲੈ ਕੇ ਆ। ਉਹ ਜੱਟ ਨੇ ਇਸੇ ਤਰ੍ਹਾਂ ਕੀਤਾ, ਪੰਡ ਚੁੱਕ ਕੇ ਲੈ ਕੇ ਆਇਆ ਤੇ ਫਿਰ ਖੂਹ ਦੇ ਵਿੱਚੋਂ ਬ੍ਰਾਹਮਣ ਪਾਣੀ ਕੱਢੀ ਜਾਵੇ। ਤੇ ਸਾਧ ਸੰਗਤ ਜੀ ਜਿਹੜਾ ਜੱਟ ਸੀ ਨਾ, ਸਰੀਰ 'ਤੇ ਮਿੱਟੀ ਮਲ ਕੇ, ਕਦੇ ਬਾਹਾਂ ਨੂੰ ਸਰੀਰ 'ਤੇ ਮਲ ਕੇ ਸਾਰੀ ਮਿੱਟੀ ਮੁਕਾ ਦਿੱਤੀ। ਕਹਿੰਦਾ ਕਿੰਨੀ ਕੁ ਵਾਰ ਕਰਨਾ? 101 ਵਾਰ ਇਸ਼ਨਾਨ ਕਰਵਾਇਆ ਜੱਟ ਦਾ। ਉਹ ਮਿੱਟੀ ਮਲੀ ਜਾਵੇ ਤੇ ਬ੍ਰਾਹਮਣ ਪਾਣੀ ਕੱਢੀ ਜਾਵੇ ਖੂਹ ਦੇ ਵਿੱਚੋਂ। ਤੇ ਸਾਧ ਸੰਗਤ 101 ਵਾਰ ਜਦੋਂ ਇਸ਼ਨਾਨ ਕਰ ਲਿਆ ਤੇ ਜੱਟ ਕਹਿਣ ਲੱਗਾ ਕਿ ਬ੍ਰਾਹਮਣ ਜੀ ਹੁਣ ਮੈਂ ਪਵਿੱਤਰ ਹੋ ਗਿਆ ਮੇਰਾ ਸਰੀਰ? ਕਹਿੰਦੇ ਹਾਂ ਜੀ ਪਵਿੱਤਰ ਹੋ ਗਿਆ, ਹੁਣ ਤੂੰ ਪੂਰਾ ਪਵਿੱਤਰ ਹੋ ਗਿਆ, ਸ਼ੁੱਧ ਹੋ ਗਿਆ। ਜੋ ਭੋਲੇ ਭਾਲੇ ਸੁਭਾਅ ਦਾ ਤੇ ਥੋੜ੍ਹਾ ਮਖੌਲੀ ਵੀ ਸੀਗਾ। ਮੂੰਹ ਦੇ ਵਿੱਚ ਚੂਲੀ ਭਰ ਗਈ ਤੇ ਸਾਧ ਸੰਗਤ ਜੀ ਕਰੂਲੀ ਕਰਕੇ ਤੇ ਬ੍ਰਾਹਮਣ ਦੇ ਮੂੰਹ 'ਤੇ ਮਾਰੀ। ਉਹ ਕਹਿਣ ਲੱਗਾ, ਅਰੇ ਤੁਮਨੇ ਕਿਆ ਕੀਆ? ਹਿੰਦੀ ਵਿੱਚ ਉਹ ਬੋਲਦਾ, ਅਰੇ ਤੁਮਨੇ ਕਿਆ ਕੀਆ? ਮੇਰਾ ਕੀਆ ਹੋਇਆ ਆਦਿ ਕਾ ਜਪ ਤਪ ਸਾਰਾ ਤੁਮਨੇ ਭੰਗ ਕਰ ਦਿਆ। ਇਹ ਹਿੰਦੀ ਵਿੱਚ ਬੋਲਿਆ ਜੱਟ ਨੂੰ। ਤੇ ਜੱਟ ਖੇਡ ਖੜਾ ਕੇ ਹੱਸ ਪਿਆ। ਕਹਿੰਦਾ, ਬ੍ਰਾਹਮਣ ਜੀ ਤੁਸੀਂ ਮੈਨੂੰ ਆਪੇ ਹੀ ਆਖਿਆ ਕਿ ਮੇਰਾ ਸਰੀਰ ਹੁਣ ਪਵਿੱਤਰ ਹੋ ਗਿਆ, ਸ਼ੁੱਧ ਹੋ ਗਿਆ, ਤੇ ਫਿਰ ਮੇਰੇ ਚੂਲੀ ਤੁਹਾਡੇ ਮੂੰਹ 'ਤੇ ਮਾਰਨ ਦੇ ਨਾਲ ਭਲਾ ਕਿਵੇਂ ਤੁਹਾਡਾ ਜਪ ਤਪ ਪਿੱਟਿਆ ਜਾ ਸਕਦਾ? ਤੁਸੀਂ ਕਿਵੇਂ ਅਪਵਿੱਤਰ ਹੋ ਸਕਦੇ ਹੋ? ਉਹ ਬੜਾ ਅਯੋਗ ਬੋਲਦਾ ਹੋਇਆ ਤੇ ਨੱਕ ਜੜਾਉਂਦਾ ਹੋਇਆ ਬ੍ਰਾਹਮਣ ਉੱਥੋਂ ਭੱਜ ਗਿਆ। ਇਹ ਨਹੀਂ ਸਾਧ ਸੰਗਤ ਦੀ ਸਮਝ ਲੈਣਾ ਕਿ ਸਾਨੂੰ ਝੂਠ ਹੀ ਖਾਣੀ ਚਾਹੀਦੀ ਹੈ, ਝੂਠ ਹੀ ਜੀਵਨ ਦੇ ਵਿੱਚ ਵਰਤਾਉਣ ਲੱਗ ਪਈਏ, ਇਹ ਨਹੀਂ ਸਮਝ ਲੈਣਾ। ਇਹ ਗੱਲ ਤਾਂ ਅੱਜ ਸਾਧ ਸੰਗਤ ਜੀ ਡਾਕਟਰ ਹਕੀਮ ਵੀ ਬਾਰ-ਬਾਰ ਕਹਿੰਦੇ ਕਿ ਜਿੰਨਾ ਜ਼ਿਆਦਾ ਕੁਝ ਭੋਜਨ ਛਕਣਾ ਹੋਵੇ, ਕੋਈ ਵੀ ਕਿਸੇ ਪ੍ਰਕਾਰ ਦਾ ਖਾਣਾ, ਕੋਈ ਪਕਵਾਨ, ਕੋਈ ਪਦਾਰਥ ਛਕਣਾ ਹੋਵੇ ਤੇ ਉਹ ਡਾਕਟਰ ਵੀ ਸਾਧ ਸੰਗਤ ਜ਼ੋਰਦਾਰ ਪ੍ਰਚਾਰ ਕਰਦੇ ਆ ਕਿ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਦੇ ਨਾਲ ਮਾਂਜਿਆ ਕਰੋ। ਛੋਟੇ ਛੋਟੇ ਕੀਟਾਣੂ ਇੰਨੇ ਜ਼ਿਆਦਾ ਸੂਖਮ ਹੁੰਦੇ ਕਿ ਪ੍ਰਤੱਖ ਸਾਨੂੰ ਨੇਤਰਾਂ ਦੇ ਨਾਲ ਦਿਸਦੇ ਨਹੀਂ ਹੈ। ਅੱਖਾਂ ਦੇ ਵਿੱਚ ਸਾਡੇ ਦੇਖਣ ਮਾਤਰ ਆਉਂਦੇ ਨਹੀਂ, ਇੰਨੇ ਜ਼ਿਆਦਾ ਉਹ ਸਰੀਰ ਦੇ ਅੰਦਰ ਜਾ ਕਰਕੇ ਕੀਟਾਣੂ ਫਿਰ ਕਿੰਨੇ ਸਾਧ ਸੰਗਤ ਜੀ ਉਹ ਖਤਰਨਾਕ ਹੁੰਦੇ ਹੈ। ਸਰੀਰ ਨੂੰ ਜਾਗ ਕਰਕੇ ਸਾਧ ਸੰਗਤ ਅੰਦਰੋਂ ਅੰਦਰ ਗਾਲਦੇ ਹੈ। ਰਹੋ ਵਿਚਾਰ, ਇਹ ਡਾਕਟਰ ਵੀ ਅੱਜ ਇਹ ਕਹਿੰਦੇ ਹੈ। ਤੇ ਜੇ ਗੁਰਮੁਖ ਜਨ ਹਨ ਉਹ ਸਾਧ ਸੰਗਤ ਜੀ ਰਹਿਤ ਮਰਜ਼ਾਦਾ ਵੀ ਰੱਖਦੇ ਹੈ। ਕਈ ਵਾਰ ਅਸੀਂ ਸ਼ੰਕਾ ਕਰਦੇ ਹਾਂ ਜੀ ਇਹ ਜਿਹੜੇ ਕੋਈ ਟਕਸਾਲੀ ਸਿੰਘ ਹੁੰਦੇ ਇਹ ਤਾਂ ਬਾਰ-ਬਾਰ ਟੂਟੀਆਂ ਹੀ ਮਾਂਜਦੇ ਰਹਿੰਦੇ ਹੈ, ਹੱਥ ਹੀ ਮਾਂਜਦੇ ਰਹਿੰਦੇ ਹੈ। ਤੇ ਸਾਧ ਸੰਗਤ ਜੀ ਸਾਨੂੰ ਸ਼ੰਕਾ ਨਹੀਂ ਕਰਨਾ ਚਾਹੀਦਾ। ਜੇ ਸਾਡੇ ਤੋਂ ਰਹਿਤ ਰੱਖੀ ਨਹੀਂ ਜਾਂਦੀ ਤੇ ਅਸੀਂ ਸ਼ੰਕਾ ਵੀ ਕਿਉਂ ਕਰੀਏ ਕਿਸੇ ਦੇ ਉੱਪਰ? ਜਿੰਨੀ ਕੁ ਸਾਡੇ ਕੋਲ ਸਮਰੱਥਾ ਹੈ, ਜਿੰਨੀ ਕੁ ਸਾਨੂੰ ਸਤਿਗੁਰਾਂ ਨੇ ਸੋਝੀ ਦਿੱਤੀ ਉਨੀ ਕੁ ਰੱਖਦੇ ਹਾਂ। ਜੇ ਸਾਡੇ ਤੋਂ ਪੂਰੀ ਰੱਖੀ ਨਹੀਂ ਨਾ ਜਾਂਦੀ ਤੇ ਫਿਰ ਸਾਨੂੰ ਸ਼ੰਕਾ ਵੀ ਨਹੀਂ ਕਰਨਾ ਚਾਹੀਦਾ। ਇਹ ਤਾਂ ਬੇਨਤੀ ਕਰ ਰਹੇ ਹਾਂ ਕਿ ਕਈ ਵਾਰ ਇੱਕ ਪੱਖ ਸੁਣ ਕੇ ਤੇ ਆਪਾਂ ਸ਼ੰਕਾ ਕਰਨ ਲੱਗ ਪੈਂਦੇ ਹਾਂ। ਜੇ ਇਹਦੇ ਨਾਲ ਕਿਹੜੀ ਮਨ ਦੀ ਪਵਿੱਤਰਤਾ ਹੋਣੀ ਹੈ ਟੂਟੀਆਂ ਮਾਂਜਣ ਦੇ ਨਾਲ?
ਜੇ ਜੱਟ ਨਹੀਂ ਸੁੱਚਾ ਹੋ ਸਕਿਆ ਤੇ ਆਪਾਂ ਕਿਹੜਾ ਸੁੱਚੇ ਹੋ ਜਾਣਾ। ਪਰ ਬੇਨਤੀ ਹੈ ਸਾਧ ਸੰਗਤ ਜੀ, ਦੋਵੇਂ ਪੱਖ ਸੁਣ ਕੇ ਤੇ ਫਿਰ ਸਾਨੂੰ ਹਿਰਦੇ ਅੰਦਰ ਵਿਚਾਰ ਕਰਨੀ ਚਾਹੀਦੀ ਹੈ। ਇੱਕੋ ਪੱਖ ਸੁਣ ਕੇ ਤੇ ਫਿਰ ਸ਼ੰਕਾਵਾਦੀ ਨਹੀਂ ਬਣਨਾ ਚਾਹੀਦਾ ਕਿ ਬਾਬੇ ਨੇ ਤਾਂ ਐਵੇਂ ਬੋਲਿਆ ਸੀ ਸਟੇਜ 'ਤੇ ਬੈਠਿਆ ਕਿ ਇਹਦੇ ਨਾਲ ਕਿਹੜਾ ਮਨ ਪਵਿੱਤਰ ਹੋਣਾ। ਪਰ ਸਾਧ ਸੰਗਤ ਜੀ, ਜੇ ਮਨ ਨੂੰ ਪਵਿੱਤਰ ਕਰਨਾ ਹੈ ਤੇ ਤਨ ਨੂੰ ਵੀ ਜ਼ਰੂਰੀ ਹੈ। ਜੇ ਨਹਾਵਾਂਗੇ ਨਾ ਤੇ ਦਲਿੱਦਰ ਹੀ ਪਿਆ ਰਹਿਣਾ, ਆਲਸੀ ਆਈ ਜਾਣਾ ਤੇ ਚੌਂਕੜਾ ਕਿੱਥੋਂ ਵੱਜਣਾ। ਚੌਂਕੜਾ ਮਾਰ ਕੇ ਸਿਮਰਨ ਭਜਨ ਕਿਵੇਂ ਕਰਨਾ, ਗੁਟਕਾ ਸਾਹਿਬ ਫੜ ਕੇ ਕਿਵੇਂ ਨਿਤਨੇਮ ਕਰਨਾ। ਇਹ ਤਾਂ ਹੀ ਹੈ ਨਾ ਜੇ ਸਰੀਰ ਨੂੰ ਪਵਿੱਤਰ ਕਰਾਂਗੇ। ਜੇ ਨਾ ਨਹਾਈਏ ਤੇ ਸਾਰਾ ਦਿਨ ਦਲਿੱਦਰ ਪਿਆ ਰਹਿੰਦਾ ਸਾਧ ਸੰਗਤ ਜੀ, ਆਲਸੀ ਆਉਂਦਾ ਰਹਿੰਦਾ, ਉਬਾਸੀਆਂ ਆਈ ਜਾਂਦੀਆਂ, ਭਜਨ ਕਿਵੇਂ ਕਰਨਾ। ਫਿਰ ਇਹ ਵੀ ਨਿਸ਼ਚੈ ਕਰਕੇ ਜਾਣੋ ਕਿ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਮਨ ਨੂੰ ਪਵਿੱਤਰ ਨਹੀਂ ਕੀਤਾ ਜਾ ਸਕਦਾ। ਪਰ ਸਾਧ ਸੰਗਤ ਇਹ ਗੱਲ ਤੋਂ ਵੀ ਆਪਾਂ ਭੱਜ ਨਹੀਂ ਸਕਦੇ ਕਿ ਸਰੀਰ ਦੀ ਪਵਿੱਤਰਤਾ ਹੋਣੀ ਵੀ ਅਤਿਅੰਤ ਜ਼ਰੂਰੀ ਹੈ। ਇਸ ਲਈ ਸਾਧ ਸੰਗਤ ਜੀ, ਇਹ ਦੋਵੇਂ ਪੱਖ ਸਾਨੂੰ ਸੁਣ ਕੇ ਫਿਰ ਵਿਚਾਰ ਕਰਨੀ ਚਾਹੀਦੀ ਹੈ, ਨਾ ਕਿ ਇੱਕ ਪੱਖ ਸੁਣ ਕੇ ਤੇ ਸ਼ੰਕਾਵਾਦੀ ਬਣਨਾ ਚਾਹੀਦਾ। ਇਹ ਤਾਂ ਸਾਧ ਸੰਗਤ ਜੀ ਬੇਨਤੀ ਕੀਤੀ ਹੈ, ਵਿਸ਼ਾ ਭਾਵੇਂ ਮੇਰਾ ਇਹ ਨਹੀਂ ਹੈ, ਪਰ ਕਿਤੇ ਮਨ ਵਿੱਚ ਕੋਈ ਸ਼ੰਕਾ ਨਾ ਆ ਜਾਵੇ। ਫਿਰ ਸਾਧ ਸੰਗਤ ਜੀ ਤਾਂ ਆਪ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਗਰੀਬਨ ਆਵਾਜ਼ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, हे ਸਿੱਧੋ ਸੋਚੈ ਸੋਚ ਨਾ ਹੋਵਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਨੂੰ ਇਕੱਲਾ ਪਵਿੱਤਰ ਕਰਨ ਦੇ ਨਾਲ ਪਹਿਲਾਂ ਕਹਿੰਦੇ ਸਰੀਰ ਵੀ ਪਵਿੱਤਰ ਨਹੀਂ ਕੀਤਾ ਜਾ ਸਕਦਾ। ਪਸੀਨਾ ਆ ਕੇ ਬਦਬੂ ਆਉਣ ਲੱਗ ਪੈਂਦੀ ਹੈ, ਨੱਕ ਕੰਨ ਵਿੱਚੋਂ ਅੱਖਾਂ ਵਿੱਚੋਂ ਗਿੱਢ ਆਉਣ ਲੱਗ ਪੈਂਦੀ ਹੈ। ਜੇ ਸੋਚੀ ਲੱਖ ਵਾਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਲੱਖਾਂ ਵਾਰ ਸਰੀਰ ਨੂੰ ਭਾਵੇਂ ਪਾਣੀ ਦੇ ਨਾਲ ਨਹਾਈ ਜਾਵੋ, ਸਰੀਰ ਨੂੰ ਪਾਣੀ ਦੇ ਨਾਲ ਭਾਵੇਂ ਧੋਈ ਜਾਵੋ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਨੂੰ ਵੀ ਪਵਿੱਤਰ ਨਹੀਂ ਕੀਤਾ ਜਾ ਸਕਦਾ। ਚੁੱਪ ਨਾ ਹੋਵਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੂੰ ਕਹਿਣ ਲੱਗੇ, ਜੀ ਮੌਨ ਧਾਰਨ ਕਰਕੇ ਮੁਖ ਤੋਂ ਕੁਝ ਬੋਲੀਏ ਨਾ ਤੇ ਇਹਦੇ ਨਾਲ ਵੀ ਸਰੀਰ ਦੀ ਪਵਿੱਤਰਤਾ ਹੋ ਜਾਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, हे ਸਿੱਧੋ ਜ਼ੁਬਾਨ ਤੋਂ ਚੁੱਪ ਰਹਿਣੇ ਦੇ ਨਾਲ ਵੀ ਇਕੱਲਾ ਚੁੱਪ ਨਹੀਂ ਕੀਤਾ ਜਾ ਸਕਦਾ। ਕਿਤੇ ਨਾ ਕਿਤੇ ਸੁਤੇ ਸਿੱਧ ਕੁਝ ਨਾ ਕੁਝ ਮੁਖ ਤੋਂ ਬਚਨ ਨਿਕਲ ਹੀ ਜਾਂਦਾ ਹੈ। ਭਾਵੇਂ ਸੁਪਨੇ ਵਿੱਚ ਬਰੜਾ ਕੇ ਕੁਝ ਬੋਲ ਪਵੇ, ਸੁੱਤਾ ਉੱਠਿਆ ਭਾਵੇਂ ਕੁਝ ਬੋਲ ਪਵੇ, ਤੇ ਭਾਵੇਂ ਕੋਈ ਤੰਗ ਕਰਦਾ ਹੋਵੇ ਫਿਰ ਬੋਲ ਪਵੇ, ਤੇ ਭਾਵ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਆਤਰ ਹੋ ਕੇ ਦੁਖੀ ਹੋ ਕੇ ਮਨੁੱਖ ਬੋਲ ਹੀ ਪੈਂਦਾ ਹੈ। ਜਿਵੇਂ ਇੱਕ ਸਾਖੀ ਆਉਂਦੀ ਹੈ ਨਾ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਇੱਕ ਜੋਗੀ ਸੀ, 12 ਸਾਲ ਹੋ ਗਏ ਨਿਤ ਸਤਿਗੁਰਾਂ ਦੇ ਸ਼ਰਨ ਵਿੱਚ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਸਤਿਕਾਰ ਕਰਦੇ। ਇੱਕ ਦਿਨ ਸਿੰਘਾਂ ਨੇ ਬੇਨਤੀ ਕੀਤੀ, ਹੈ ਮਹਾਰਾਜ ਲਗਭਗ 12 ਸਾਲ ਹੋ ਗਏ ਹੈ, ਇਹ ਮਹਾਰਾਜ ਇਹ ਜੋਗੀ ਨੇ ਮੌਨ ਧਾਰਿਆ, ਨਾ ਤਾਂ ਕੁਝ ਇਹ ਬੋਲਦਾ, ਨਾ ਕਿਸੇ ਨੂੰ ਕੁਝ ਲਿਖ ਕੇ ਕਿਸੇ ਨੂੰ ਦਿੰਦਾ ਕਿ ਮੈਨੂੰ ਇਹ ਵਸਤੂ ਚਾਹੀਦੀ, ਇੱਦਾਂ ਹੁੰਦਾ, ਇਵੇਂ ਹੋਣਾ ਚਾਹੀਦਾ। ਮਹਾਰਾਜ ਬੜਾ ਵੱਡਾ ਇਹਦਾ ਜਪ ਤਪ ਹੈ, ਇਹ ਮੌਨ ਬੜਾ ਵੱਡਾ, ਇਹ ਮੌਨੀ ਹੈ। ਤੇ ਅੰਤਰਜਾਮੀ ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਸਿੰਘੋ ਇਹਦਾ ਪਾਜ ਉਘੇੜ ਕੇ ਦੱਸੀਏ ਤੁਹਾਨੂੰ, ਇਹਨੂੰ ਬੁਲਾ ਕੇ ਦੱਸੀਏ। ਤੇ ਸਿੰਘ ਕਹਿਣ ਲੱਗੇ, ਮਹਾਰਾਜ ਜਿਵੇਂ ਆਪ ਜੀ ਦੀ ਮੌਜ ਹੈ, ਦੀਵਾਨ ਸਜਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਿੰਘ ਨੂੰ ਆਵਾਜ਼ ਮਾਰੀ, ਤੇ ਉਹ ਜਦੋਂ ਉਹ ਮੋਨੀ ਚੱਲ ਕੇ ਆਇਆ ਨਾ, ਜੋਗੀ ਮੌਨ ਧਾਰਨ ਕਰਨ ਵਾਲਾ ਆਇਆ, ਹਜ਼ੂਰ ਨੇ ਬੜੇ ਪ੍ਰੇਮ ਦੇ ਨਾਲ ਬਿਠਾਇਆ, ਆਓ ਜੋਗੀ ਜੀ ਆਓ ਬੈਠੋ, ਬੜਾ ਸਤਿਕਾਰ ਦਿੱਤਾ। ਜਦੋਂ ਬੈਠ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਿੰਘ ਨੂੰ ਆਵਾਜ਼ ਮਾਰ ਕੇ ਕਿਹਾ ਕਿ ਭਾਈ ਸਿੰਘਾ, ਇਹ ਮੋਨੀ ਜੀ ਹਨ, ਇਹ ਭਾਵੇਂ ਜੋਗੀਆਂ ਵਾਲਾ ਲਿਬਾਸ ਧਾਰਨ ਕੀਤਾ ਪਰ ਇਹਨਾਂ ਨੇ ਮੌਨ ਵੀ ਧਾਰਨ ਕੀਤਾ। ਆਪਣੇ ਘਰ ਲੈ ਕੇ ਜਾਣਾ ਤੇ ਬੜੇ ਪ੍ਰੇਮ ਦੇ ਨਾਲ ਸੇਵਾ ਕਰਨੀ, ਯਥਾ ਸ਼ਕਤ ਇਹਨਾਂ ਨੂੰ ਭੇਟਾ ਵੀ ਦੇਣੀ, 25 ਰੁਪਈਏ ਦਸ਼ਨਾ ਵੀ ਇਹਨਾਂ ਨੂੰ ਦੇਣੀ, ਚੰਗੇ ਚੰਗੇ ਪਕਵਾਨ ਛਕਾ ਕੇ। ਇਹ ਸਾਧ ਸੰਗਤ ਜੋਗੀ ਬੜਾ ਖੁਸ਼ ਹੋਇਆ ਕਿ ਅੱਜ ਤਾਂ ਚੰਗੇ ਚੰਗੇ ਪਕਵਾਨ ਮਿਲਦੇ ਆ। ਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਤੇ ਉਸੇ ਸਿੰਘ ਦੇ ਕੰਨ ਦੇ ਵਿੱਚ ਆਵਾਜ਼ ਮਾਰ ਕੇ ਹਜ਼ੂਰ ਨੇ ਕਿਹਾ ਕਿ ਜੋ ਕੁਝ ਘਰ ਦੇ ਵਿੱਚ ਹੋਊਗਾ ਛਕਾ ਛੜੀ। ਤੇ ਉਹ ਵੀ ਰਾਮੀ ਸਮਝ ਗਿਆ ਸਤਿਗੁਰੂ ਜੀ ਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਪਖੰਡ ਦਾ ਖੰਡਨ ਕਰਨ ਵਾਲੇ ਇਹਦਾ ਪਾਜ ਉਗਾੜਨਾ ਚਾਹੁੰਦੇ ਹੈ।
ਤੇ ਘਰ ਦੇ ਵਿੱਚ ਕਹਿੰਦੇ ਉਸ ਦਿਨ ਉਹਦੀ ਘਰਵਾਲੀ ਨੇ, ਸਿੰਘ ਦੀ ਘਰਵਾਲੀ ਨੇ ਸਾਧ ਸੰਗਤ ਕੁਝ ਹੋਰ ਸਬਜ਼ੀ ਭਾਜਾ ਕੁਝ ਬਣਾਇਆ ਨਹੀਂ ਸੀਗਾ। ਸੁੱਕਾ ਤੇ ਮਿੱਸਾ ਜਿਹਾ ਪ੍ਰਸ਼ਾਦਾ ਸੀ, ਸੁੱਕਾ ਪ੍ਰਸ਼ਾਦਾ ਆਕੜਿਆ ਹੋਇਆ, ਤੇ ਨਾਲ ਕਹਿੰਦੇ ਪਾਣੀ ਦਾ ਜਿਹੜਾ ਸੀ ਉਹ ਗਲਾਸ ਭਰ ਕੇ ਲਿਆ ਕੇ ਦਿੱਤਾ। ਤੇ ਉਸ ਸਮੇਂ ਜਦੋਂ ਜੋਗੀ ਬੈਠਾ ਤੇ ਬੜਾ ਹੈਰਾਨ ਹੋਇਆ ਦੇਖ ਕਰਕੇ, ਉਹ ਫੜਾ ਕੇ ਚਲਾ ਗਿਆ। ਇੱਕ ਬੁਰਕੀ ਮੂੰਹ ਦੇ ਵਿੱਚ ਪਾਈ ਤੇ ਸਾਧ ਸੰਗਤ ਸੰਗ ਤੋਂ ਅੱਗੇ ਲੰਘੇ ਹੀ ਨਾ। ਜਿਹੜੇ ਨੇਤਰ ਸਨ ਉਹਦੇ ਲਾਲ ਹੋ ਗਏ ਗੁੱਸੇ ਦੇ ਨਾਲ। ਪਾਣੀ ਪੀ ਕੇ ਮਾਸਾ ਮਾਸਾ ਇੱਕ ਬੁਰਕੀ ਲਗਾਈ ਤੇ ਬਾਕੀ ਲਾਗੇ ਕੁੱਤਾ ਬੈਠਾ ਉਹਨੂੰ ਪਾ ਦਿੱਤੀ। ਇਹ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਇਹ ਕੋਲੋਂ ਨਹੀਂ ਮੈਂ ਆਖ ਰਿਹਾ। ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਸਾਧ ਸੰਗਤ ਜੀ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦੀਵਾਨ ਸਜਾਏ ਥੇ। ਉਹ ਜੋਗੀ ਉੱਥੇ ਆ ਗਏ ਭਰਿਆ ਪੀਤਾ, ਤੇ ਸਿੰਘ ਵੀ ਉਹਦੇ ਪਿੱਛੇ ਪਿੱਛੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਜਾਣਦੇ ਸਨ। ਹਜ਼ੂਰ ਨੇ ਪੁੱਛਿਆ, ਆਓ ਜੋਗੀ ਜੀ। ਫਿਰ ਬੜੇ ਸਤਿਕਾਰ ਦੇ ਨਾਲ ਕੋਲ ਬਿਠਾਇਆ। ਪਹਿਲਾਂ ਤਾਂ ਕੁਝ ਬੋਲਿਆ ਨਾ, ਭਰਿਆ ਪੀਤਾ ਬੈਠਾ ਰਿਹਾ ਸਤਿਗੁਰਾਂ ਦੇ ਨੇੜੇ। ਜਦੋਂ ਸਿੰਘ ਆਇਆ ਤੇ ਹਜ਼ੂਰ ਕਹਿਣ ਲੱਗੇ, ਭਾਈ ਸਿੰਘਾ ਇਹ ਮੋਨੀ ਜੀ ਦੀ ਸੇਵਾ ਕੀਤੀ ਸੀ? ਕਹਿਣ ਲੱਗੇ ਮਹਾਰਾਜ ਬਹੁਤ ਸੇਵਾ ਕੀਤੀ, ਜਥਾ ਸ਼ਕਤ ਮਹਾਰਾਜ ਸੇਵਾ ਕੀਤੀ ਸੀ। ਬੋਲਣ ਵੀ ਸੱਚ ਲਿਆ, ਜਿੰਨੀ ਕੋਈ ਸਮਰੱਥਾ ਸੀ ਉਨੀ ਸੇਵਾ ਕਰ ਦਿੱਤੀ। ਤੇ ਮੋਨੀ ਜਿਹੜਾ ਸੀ ਉਹ ਸਾਧ ਸੰਗਤ ਜੀ ਗੁੱਸਾ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਸੀਗਾ। ਤੇ ਮੁੱਖ ਰੂਪੀ ਦਰਵਾਜ਼ੇ ਦੇ ਰਾਹੀਂ ਫਿਰ ਸਾਧ ਸੰਗਤ ਜੀ ਫਿਰ ਬੜੀ ਜ਼ੋਰ ਦੇ ਨਾਲ ਜਿਹੜੇ ਨੇਤਰ ਸਨ ਲਾਲ ਕਰਕੇ ਕਹਿਣ ਲੱਗਾ ਕਿ ਮਹਾਰਾਜ ਇਹ ਸਰਾਸਰ ਝੂਠ ਬੋਲਦਾ ਪਿਆ ਹੈ। ਹਜ਼ੂਰ ਨੇ ਫਿਰ ਬਚਨ ਕੀਤਾ, ਭਾਈ ਸਿੰਘਾ ਦਸ਼ਨਾ ਵੀ ਦਿੱਤੀ? ਹਾਂ ਮਹਾਰਾਜ ਭੇਟਾ ਕੀਤੀ ਹੈ। ਤੇ ਸਾਧ ਸੰਗਤ ਫਿਰ ਰਿਹਾ ਨਾ ਗਿਆ। ਉਹ ਕਹਿਣ ਲੱਗਾ, ਹੈ ਸਤਿਗੁਰੂ ਜੀ ਦੇਖੋ ਤੁਸੀਂ ਸੱਚੇ ਸਤਿਗੁਰੂ ਹੋ, ਸੱਚਾ ਤੁਹਾਡਾ ਦੀਵਾਨ ਸਜਿਆ, ਤੇ ਮਹਾਰਾਜ ਜੀ ਸਿੱਖ ਸਰਾਸਰ ਝੂਠ ਬੋਲਦਾ ਪਿਆ। ਇਹ ਮਹਾਰਾਜ ਨਾ ਤਾਂ ਕੋਈ ਪੂੜੀਆ ਕਚੌੜੇ ਕੁਝ ਵੀ ਮਹਾਰਾਜ ਖੀਰ ਆਦਿਕ ਕੁਝ ਮਹਾਰਾਜ ਜੀ ਸਿੰਘ ਨੇ ਛਕਾਇਆ ਨਹੀਂ ਹੈ। ਸੁੱਕਾ ਮਹਾਰਾਜ ਸੁੱਕਾ ਜਿਹਾ ਪ੍ਰਸ਼ਾਦਾ ਛਕਾਇਆ। ਮਸਾ ਮਸਾ ਇੱਕ ਬੁਰਕੀ ਅੰਦਰ ਲੰਘਾਈ ਪਾਣੀ ਦੇ ਜ਼ੋਰ ਨਾਲ। ਇਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ। ਹਜ਼ੂਰ ਜਦੋਂ ਹੱਸ ਰਹੇ ਨੇ, ਸਿੰਘਾਂ ਨੇ ਆਗ ਕਰਕੇ ਗਰੀਬ ਨਵਾਜ਼ ਸਤਿਗੁਰਾਂ ਦੇ ਕੋਲ ਫਿਰ ਇਹਦਾ ਪਾਦ ਜਾਣਿਆ। ਕਹਿਣ ਲੱਗੇ, ਦੇਖੋ ਸਿੰਘੋ ਜਿਹਨੂੰ ਕਹਿੰਦੇ ਸੀ ਨਾ ਕਿ 12 ਸਾਲ ਹੋ ਗਏ ਨੇ ਮੋਨ ਧਾਰੇ ਨੂੰ, ਇਹ ਅੱਜ ਪਾਜ ਇਹਦਾ ਉਗੜ ਗਿਆ। ਫਿਰ ਹਜ਼ੂਰ ਨੇ ਉਪਦੇਸ਼ ਦਿੱਤਾ ਕਿ ਇਕੱਲਾ ਜ਼ਬਾਨ ਨੂੰ ਇਹ ਮੁਖ ਤੋਂ ਬੋਲਣਾ ਬੰਦ ਕਰਨੇ ਦੇ ਨਾਲ ਜਿਹੜੇ ਮਨ ਦੇ ਬਲਵਦੇ ਉਹਨਾਂ ਨੂੰ ਨਹੀਂ ਬੰਦ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਪਦੇਸ਼ ਦਿੱਤਾ। ਇਹ ਸਾਧ ਸੰਗਤ ਜੀ ਮੋਨ ਵੀ ਕਈ ਪ੍ਰਕਾਰ ਦਾ ਹੁੰਦਾ ਹੀ ਹੈ। ਗੁੰਗ ਮੋਨ, ਜੜ ਮੋਨ, ਗਿਆਨ ਮੋਨ। ਇਹਦੇ ਅੱਗੇ ਵਿਚਾਰ ਆਵੇਗੀ ਅਗਲੀਆਂ ਪੌੜੀਆਂ ਵਿੱਚ, ਫਿਰ ਵਿਚਾਰ ਕਰਾਂਗੇ। ਸੋ ਇਸ ਲਈ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਚੁੱਪ ਹੈ ਚੁੱਪ ਨਾ ਹੋਵੇ। ਹਜ਼ੂਰ ਨੇ ਉਚਾਰਨ ਕੀਤਾ ਹੈ ਸਿੱਧੋ, ਚੁੱਪ ਰਹਿਣ ਦੇ ਨਾਲ ਵੀ ਕਹਿੰਦੇ ਹਨ ਕਿ ਸਰੀਰ ਨੂੰ ਵੀ ਚੁੱਪ ਨਹੀਂ ਕੀਤਾ ਜਾ ਸਕਦਾ। ਕਹਿੰਦੇ ਤੇਲ ਦੇ ਧਾਰਾਂ ਦੀ ਤਰ੍ਹਾਂ ਭਾਵੇਂ ਲਿਵ ਲਾ ਕਰਕੇ ਬੈਠੇ ਰਹੋ, ਭਾਵੇਂ ਕਹਿੰਦੇ ਕਿ ਕਹੇ ਕਿ ਮੈਂ ਕੁਝ ਬੋਲਣਾ ਹੀ ਨਹੀਂ ਹੈ, ਪਰ ਫਿਰ ਵੀ ਆਖਰਕਾਰ ਸਰੀਰ ਤੋਂ ਕੁਝ ਨਾ ਕੁਝ ਲਫ਼ਜ਼ ਇਹ ਰਸਨਾ ਤੋਂ ਇਹ ਮੁਖ ਤੋਂ ਨਿਕਲ ਹੀ ਜਾਂਦਾ ਹੈ। ਫਿਰ ਤੀਜਾ ਸਾਧਨ ਅੱਗੇ ਰੱਖਿਆ। ਕਹਿਣ ਲੱਗੇ, ਇਹ ਮਹਾਰਾਜ ਸਿੱਧ ਕਹਿੰਦੇ ਨੇ ਸਤਿਗੁਰੂ ਜੀ ਨੂੰ, ਮਹਾਰਾਜ ਅਸੀਂ ਵਰਤ ਰੱਖ ਕੇ ਤੇ ਫਿਰ ਇਹ ਸਰੀਰ ਦੀ ਸ਼ੁੱਧੀ ਕਰ ਸਕਦੇ ਹਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭੁੱਖਿਆ ਭੁੱਖ ਨਾ ਉਤਰੀ। ਕਹਿੰਦੇ ਸਰੀਰ ਨੂੰ ਭੁੱਖੇ ਰੱਖਣ ਦੇ ਨਾਲ ਕਦੇ ਭੁੱਖ ਥੋੜ੍ਹਾ ਮਿਟਦੀ ਵੈ। ਸਾਧ ਸੰਗਤ ਜੀ ਭਾਵੇਂ ਕਿੰਨਾ ਵੀ ਕੋਈ ਯਤਨ ਕਰ ਲਵੇ, ਹਾਂ ਸਤਿਗੁਰੂ ਜੀ ਨੇ ਗੁਰਬਾਣੀ ਮੰਦਰ ਵੀ ਇਸ ਦਾ ਸਾਧ ਸੰਗਤ ਵਰਤ ਆਦਿਕ ਰੱਖਣ ਦਾ ਖੰਡਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਹਨ, ਇਹ ਸਿੱਧੋ ਸਰੀਰ ਨੂੰ ਭੁੱਖੇ ਰੱਖਣ ਦੇ ਨਾਲ ਕਦੇ ਭੁੱਖ ਨਹੀਂ ਮਿਟ ਸਕਦੀ। ਕਿਉਂਕਿ ਬਾਰ-ਬਾਰ ਜਿਹੜਾ ਇਹ ਸਾਧ ਸੰਗਤ ਜੀ ਸਰੀਰ ਨੂੰ ਭੁੱਖ ਲੱਗਦੀ ਹੈ, ਭਾਵੇਂ ਕਿੰਨਾ ਵੀ ਕੋਈ ਯਤਨ ਕਰ ਲਵੇ ਸਰੀਰ ਨੂੰ ਤਪਾ ਲਵੇ, ਪਰ ਸਾਧ ਸੰਗਤ ਜਿਹੜੀ ਅੰਦਰ ਦੀ ਭੁੱਖ ਹੈ ਨਾ, ਤ੍ਰਿਸ਼ਨਾ ਦੀ ਲੱਟ-ਲੱਟ ਕਰਦੇ ਹੋਏ ਅੰਦਰ ਅੱਗ ਹੈ, ਉਹ ਪਰਮੇਸ਼ਰ ਦੇ ਨਾਮ ਰੂਪੀ ਜਲ ਤੋਂ ਕਦੇ ਬੁਝਾਈ ਨਹੀਂ ਜਾ ਸਕਦੀ। ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਨੇ ਇਹ ਵਚਨ ਕੀਤੇ ਹੈ ਸਿੱਧੋ, ਭੁੱਖਿਆ ਭੁੱਖ ਨਾ ਉਤਰੀ। ਭੁੱਖੇ ਰਹਿਣੇ ਦੇ ਨਾਲ ਕਦੇ ਭੁੱਖ ਉਤਰ ਸਕਦੀ, ਕਦੇ ਦੂਰ ਹੋ ਹੀ ਨਹੀਂ ਸਕਦੀ। ਜਿਵੇਂ ਸਾਧ ਸੰਗਤ ਜੀ ਇੱਕ ਸ਼ਿਵ ਜੀ ਦਾ ਪ੍ਰੇਮੀ ਸੀ ਨਾ, ਸ਼ਿਵਾ ਦੀ ਆਰਾਧਨਾ ਕਰਕੇ ਤੇ ਵਰ ਜਦੋਂ ਪ੍ਰਾਪਤ ਹੋਇਆ ਤੇ ਕਹਿਣ ਲੱਗਾ ਭੋਲੇਨਾਥ, ਕਹਿੰਦੇ ਕਿ ਕੀ ਮੰਗਣਾ ਚਾਹੁੰਦਾ? ਕਹਿੰਦਾ ਮੈਨੂੰ ਬਹੁਤ ਜ਼ਿਆਦਾ ਧਨ ਦੀ ਪ੍ਰਾਪਤੀ ਹੋਵੇ। ਇਉਂ ਜ਼ਿਕਰ ਆਉਂਦਾ ਇਹਦੇ ਬਾਬਤ ਕਿ 4 ਮੋਮਬੱਤੀਆਂ ਦਿੱਤੀਆਂ ਉਹ ਪ੍ਰੇਮੀ ਨੂੰ ਤੇ ਕਿਹਾ ਕਿ ਇੱਕ ਦੱਖਣ ਦੀ ਦਿਸ਼ਾ ਵੱਲ ਜਾਵੀਂ, ਜਿੱਥੇ ਮੋਮਬੱਤੀ ਬੰਦ ਹੋ ਜਾਵੇਗੀ ਉੱਥੇ ਧਰਤੀ ਪੁੱਟੇਗਾ, ਤੈਨੂੰ ਖਜ਼ਾਨਾ ਮਿਲੇਗਾ। ਜੇ ਨਾ ਸੰਤੁਸ਼ਟੀ ਹੋਊਗੀ ਤੇ ਦੂਜੀ ਮੋਮਬੱਤੀ ਫਿਰ ਪੂਰਬ ਦੀ ਦਿਸ਼ਾ ਵੱਲ ਲੈ ਜਾਵੀਂ, ਉੱਥੇ ਜਾ ਕੇ ਧਰਤੀ ਪੁੱਟੀ, ਉੱਥੋਂ ਖਜ਼ਾਨਾ ਮਿਲ ਜਾਵੇਗਾ ਜਿੱਥੇ ਮੋਮਬੱਤੀ ਬੰਦ ਹੋਵੇਗੀ। ਫਿਰ ਵੀ ਨਾ ਸੰਤੁਸ਼ਟੀ ਹੋਊਗੀ ਤੇ ਫਿਰ ਪੱਛਮ ਦੀ ਦਿਸ਼ਾ ਵੱਲ ਚਲਾ ਜਾਵੇ, ਉੱਥੇ ਜਾ ਕਰਕੇ ਵੀ ਇਵੇਂ ਕਰੇਗਾ ਤੇ ਧਰਤੀ ਤੋਂ ਪੁੱਟੇਗਾ, ਤੈਨੂੰ ਖਜ਼ਾਨਾ ਮਿਲੇਗਾ। ਪਰ ਇਹ ਯਾਦ ਰੱਖੀ, ਚੌਥੀ ਮੋਮਬੱਤੀ ਜਿੱਧਰ ਲੈ ਕੇ ਜਾਵੇਗਾ ਜੇ ਬੰਦ ਹੋ ਜਾਵੇ ਤੇ ਫਿਰ ਉੱਥੋਂ ਧਰਤੀ ਨਾ ਪੁੱਟੇ। ਸਾਧ ਸੰਗਤ 7 ਵਜਨ ਕਹਿ ਕੇ ਚਲਾ ਗਿਆ। ਪਹਿਲਾਂ ਜਦੋਂ ਦੱਖਣ ਦੀ ਦਿਸ਼ਾ ਵੱਲ ਗਿਆ, ਜਿੱਥੇ ਮੋਮਬੱਤੀ ਜਲਣੋਂ ਹਟ ਗਈ, ਧਰਤੀ ਪੁੱਟੀ ਤੇ ਉੱਥੇ ਸਾਧ ਸੰਗਤ ਖਜ਼ਾਨਾ ਮਿਲਿਆ। ਬੜਾ ਪ੍ਰਸੰਨ ਹੋਇਆ, ਉੱਥੇ ਮਿੱਟੀ ਪਾ ਦਿੱਤੀ। ਮਿੱਟੀ ਪਾ ਦਿੱਤੀ, ਕਹਿੰਦਾ ਇਹਦਾ ਤਾਂ ਹੁਣ ਮੈਨੂੰ ਪਤਾ ਹੀ ਹੈ, ਦੁਬਾਰਾ ਪਿੱਛੇ ਆ ਕਰਕੇ ਮੈਂ ਲੈ ਜਾਉਂ। ਜੋ ਹੋਰ ਥਾਂ 'ਤੇ ਜਾ ਕੇ ਦੇਖਦਾ, ਦੂਜੀ ਥਾਂ 'ਤੇ ਗਿਆ, ਉੱਥੇ ਵੀ ਦੇਖਿਆ ਖਜ਼ਾਨਾ ਮਿਲਿਆ, ਮਿੱਟੀ ਪਾ ਦੇ ਕੇ ਆ ਕੇ ਲਾਊਂਗਾ। ਤੀਜੀ ਥਾਂ 'ਤੇ ਵੀ ਇੱਦਾਂ ਕੀਤਾ ਤੇ ਮਨ ਸੰਤੁਸ਼ਟ ਨਹੀਂ ਹੋਇਆ, ਮਨ ਰੱਜਿਆ। 3 ਥਾਵਾਂ 'ਤੇ ਖਜ਼ਾਨੇ ਮਿਲ ਗਏ ਵੱਡੇ ਵੱਡੇ, ਪਰ ਫਿਰ ਵੀ ਮਨ ਸੰਤੁਸ਼ਟ ਨਹੀਂ ਹੋਇਆ। ਇਹ ਸਾਧ ਸੰਗਤ ਜੀ ਫਿਰ ਕਹਿੰਦਾ ਕਿ ਸ਼ਿਵਾ ਨੇ, ਭੋਲੇਨਾਥ ਜੀ ਨੇ ਭਾਵੇਂ ਕਿਹਾ ਸੀ ਕਿ ਚੌਥੀ ਬੱਤੀ ਮੋਮਬੱਤੀ ਜਿੱਥੇ ਲੈ ਕਰਕੇ ਜਾਵੇਂਗਾ ਬੁਝੂ ਤੇ ਨਾਮ ਫੁੱਟੀ, ਪਰ ਮੈਂ ਦੇਖਣਾ ਜ਼ਰੂਰ ਉੱਥੇ ਕੀ ਮਿਲਦਾ ਹੈ। ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਖਜ਼ਾਨੇ ਮਿਲਦੇ ਉੱਥੇ, ਤਾਂ ਬੜੇ ਭੰਡਾਰੇ ਵੱਡੇ ਵੱਡੇ ਮਿਲਣਗੇ। ਮੈਨੂੰ ਗਿਆ ਜਿੱਥੇ ਸਾਧ ਸੰਗਤ ਜੀ ਮੋਮਬੱਤੀ ਬੰਦ ਹੋ ਗਈ, ਉੱਥੋਂ ਧਰਤੀ ਪੁੱਟੀ, ਸੋਨੇ ਰੰਗਾ ਦਰਵਾਜ਼ਾ ਨਜ਼ਰ ਆਇਆ। ਧੱਕਾ ਮਾਰਿਆ, ਕੀ ਦੇਖਿਆ? ਅੰਦਰ ਹੀਰੇ ਜਵਾਹਰਾਤ ਢੇਰਾਂ ਦੇ ਢੇਰ ਲੱਗੇ ਹੋਏ ਨਜ਼ਰ ਆਏ ਤੇ ਇੱਕ ਮਨੁੱਖ ਸਾਧ ਸੰਗਤ ਜੀ ਜੋ ਛੱਤ ਨੂੰ ਥੰਮ ਕਰਕੇ ਸ਼ਤੀਰੀ ਦੇ ਹੇਠਾਂ ਮੋਢਾ ਦੇ ਕੇ ਖੜਾ ਸੀਗਾ। ਉਹਨੂੰ ਜਾ ਕੇ ਪੁੱਛਦਾ, ਵੇਖੋ ਮਨ ਦੀ ਸੰਤੁਸ਼ਟੀ ਫਿਰ ਵੀ ਨਹੀਂ ਰੱਜਿਆ, ਫਿਰ ਵੀ ਨਹੀਂ ਮਨ, ਢੇਰਾਂ ਦੇ ਢੇਰ ਭਾਵੇਂ ਦੇਖ ਲੈ ਹੀਰੇ ਜਵਾਹਰਾਤ। ਉਹ ਬੰਦੇ ਨੂੰ ਕਹਿੰਦਾ ਜਾ ਕੇ ਕਿ ਹੋਰ ਵੀ ਇੱਥੇ ਭਲਾ ਖਜ਼ਾਨੇ ਹੈਗੇ ਆ, ਕਿੰਨੇ ਢੇਰ ਲੱਗੇ ਆ? ਤੇ ਉਹ ਵੀ ਪਹਿਲਾਂ ਵੱਡਾ ਲਾਲਚੀ ਸੀ, ਕਹਿਣ ਲੱਗਾ ਹਾਂ ਹੋਰ ਵੀ ਹੈਗੇ ਆ, ਪਰ ਪਹਿਲਾਂ ਇੱਥੇ ਮੇਰੇ ਥਾਂ 'ਤੇ ਮੋਢਾ ਦੇ ਸ਼ਤੀਰੀ ਹੇਠਾਂ ਆ ਕੇ। ਉਹ ਪਹਿਲੇ ਵਾਲੇ ਨੇ ਕਿਹਾ, ਕਹਿੰਦਾ ਮੇਰੇ ਥਾਂ ਪਹਿਲਾਂ ਆ ਕੇ ਇੱਥੇ ਮੋਢਾ ਦੇ, ਮੈਂ ਤੈਨੂੰ ਫਿਰ ਬਾਅਦ ਵਿੱਚ ਦੱਸਾਂਗਾ ਤੇ ਰਲ ਕੇ ਫਿਰ ਸਾਰੇ ਆਪਾਂ ਖਜ਼ਾਨੇ ਕੱਢ ਕੇ ਲੈ ਜਾਵਾਂਗੇ। ਉਹ ਮੱਤ ਮਾਰੀ ਹੋਈ ਸੀ ਸਾਧ ਸੰਗਤ ਜੀ ਭੁੱਖੇ ਬੰਦੇ ਦੀ। ਉਹਦੀ ਥਾਂ ਹੇਠਾਂ ਸ਼ਤੀਰੀ ਦੇ ਜਾ ਕੇ ਮੋਢਾ ਦਿੱਤਾ ਤੇ ਦੂਜਾ ਜਿਹੜਾ ਸੀ ਕਹਿਣ ਲੱਗਾ ਚੰਗਾ ਹੁਣ ਮੈਂ ਚੱਲਦਾ। ਕਹਿੰਦਾ ਕਿੱਥੇ ਚੱਲਿਆ, ਮੈਨੂੰ ਕੌਣ ਛਡਾਊਗਾ? ਤੇ ਸਾਧ ਸੰਗਤ ਤੋਂ ਪਹਿਲੇ ਵਾਲਾ ਕਹਿਣ ਲੱਗਾ, ਕਹਿੰਦਾ ਤੇਰੇ ਨਾਲੋਂ ਵੱਡਾ ਕੋਈ ਭੁੱਖਾ ਹੋਰ ਆਊਗਾ ਤੇ ਉਹ ਤੈਨੂੰ ਆ ਕੇ ਛਡਾਵੇਗਾ, ਤੇਰੇ ਨਾਲੋਂ ਵੱਡਾ ਹੋਰ ਦਿਸ਼ਨਾਲ ਨੂੰ ਆਵੇਗਾ। ਸੋ ਇਸ ਲਈ ਇਹ ਸਮਝ ਮਾਤਰ ਹੈ ਕਿ ਜਿਹੜੀ ਅੰਦਰ ਦੀ ਭੁੱਖ ਹੈ ਉਹ ਸਾਧ ਸੰਗਤ ਜੀ ਕਦੇ ਬਹੁਤੇ ਪਦਾਰਥਾਂ ਨੂੰ ਪਾ ਕਰਕੇ ਵੀ ਨਹੀਂ ਮਿਟਦੀ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਸਿੱਧੋ, ਭੁੱਖੇ ਮਨੁੱਖ ਨੂੰ, ਤ੍ਰਿਸ਼ਨਾਲੂ ਬੰਦੇ ਨੂੰ ਭਾਵੇਂ ਬ੍ਰਹਮਪੁਰੀ ਦਾ ਸਾਜੋ ਸਮਾਨ, ਇੰਦਰਪੁਰੀ ਦਾ, ਸ਼ਿਵਪੁਰੀ ਦਾ ਸਾਰੇ ਸੁਖ, ਦੁਨੀਆ ਭਰ ਦੇ ਸਾਰੇ ਸਾਜੋ ਸਮਾਨ ਧਨ ਪਦਾਰਥ ਬਣ ਕੇ ਦੇ ਦੇਵੋ, ਫਿਰ ਵੀ ਉਹ ਨਹੀਂ ਕਹੇਗਾ ਕਿ ਮੈਂ ਰੱਜ ਗਿਆ ਹਾਂ, ਉਹ ਤ੍ਰਿਪਤੀ ਨਹੀਂ ਹੁੰਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਹਾਡਾ ਸਵਾਦਨ ਜਿਹੜਾ ਮਨ ਨੂੰ ਸ਼ੁੱਧ ਨਹੀਂ ਕਰ ਸਕਦਾ। ਸਹਿਸ ਸਿਆਣਪਾ ਲੱਖ ਹੋਏ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਕਹਿਣ ਲੱਗੇ ਜੀ ਫਿਰ ਵੇਦਾਂ ਸ਼ਾਸਤਰਾਂ ਦੇ ਦੁਆਰਾ, ਇਹਨਾਂ ਦੇ ਗਿਆਨ ਦੁਆਰਾ ਕਿੰਨੀਆਂ ਕਿੰਨੀਆਂ ਵਿੱਚ ਸਿਆਣਪਾਂ ਹਨ, ਇਹਨਾਂ ਦੁਆਰਾ ਮਨ ਦੀ ਸ਼ੁੱਧੀ ਕਰ ਲਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਹਿਸ ਸਿਆਣਪਾ ਲੱਖ ਹੋਏ। ਕਹਿੰਦੇ ਹਨ ਭਾਵੇਂ ਸਿਆਣਪਾ ਹਜ਼ਾਰਾਂ ਹੀ ਹੋਣ, ਲੱਖਾਂ ਹੀ ਭਾਵੇਂ ਸਿਆਣਪਾ ਹੋਣ, ਬੜੀ ਸਿਆਣਪਾ ਵਾਲਾ ਹੋਵੇ ਤਾਂ ਇੱਕ ਨਾ ਚੱਲੇ ਨਾਲ। ਪਰ ਕਹਿੰਦੇ ਰੱਬ ਦੇ ਨਾਲ ਜਾਂ ਫਿਰ ਮੌਤ ਦੇ ਨਾਲ ਕੋਈ ਵੀ ਸਾਧ ਸੰਗਤ ਦੀ ਸਿਆਣਪ ਨਹੀਂ ਚੱਲਦੀ। ਅਫਲਾਤੂ ਦੇ ਬਾਪ ਦੀ ਜ਼ਿਕਰ ਆਉਂਦਾ ਨਾ ਕਿੰਨੀ ਸਿਆਣਪ ਵਾਲਾ ਸੀਗਾ।
ਪਤਾ ਲੱਗ ਗਿਆ ਕਿ ਮੇਰੀ ਮੌਤ ਦਾ ਸਮਾਂ ਨੇੜੇ ਆ ਗਿਆ। ਸਾਧ ਸੰਗਤ ਜੀ, ਆਪਣੇ ਸਰੀਰ ਵਰਗੇ ਕਿੰਨੇ ਕਾਲਬੂਤ ਘੜਦੇ ਸਨ, ਬਹੁਤ ਸਾਰੇ ਬਣਾ ਲਏ ਤੇ ਇੱਕੋ ਜਿਹੀ ਕਤਾਰ, ਇੱਕੋ ਜਿਹੇ ਉਹਨਾਂ ਦੇ ਸਰੀਰ ਦੀਆਂ ਮੁਖ ਦੀਆਂ ਸ਼ਕਲਾਂ ਘੜ ਦਿੱਤੀਆਂ। ਬੜਾ ਚਤੁਰ ਦਿਮਾਗੀ ਸੀਗਾ ਅਫਲਾਤੂ। ਤੇ ਅਖੀਰ ਤੇ ਜਾ ਕੇ ਉਹਨਾਂ ਦੇ ਪਾਲ ਦੇ ਵਿੱਚ ਆਪ ਜਾ ਕੇ ਬੈਠ ਗਿਆ ਕਿ ਮੌਤ ਮੈਨੂੰ ਕਿਵੇਂ ਭਲਾ ਸਿਆਣ ਲਵੇਗੀ। ਤੇ ਇਸੇ ਤਰ੍ਹਾਂ ਹੀ ਹੋਇਆ, ਮੌਤ ਨੂੰ ਭੁਲੇਖਾ ਪਾ ਦਿੱਤਾ ਸੀ ਅਫਲਾਤੂ ਨੇ, ਇੰਨੀ ਸਿਆਣਪ ਵਾਲਾ ਸੀ। ਪਰ ਫਿਰ ਵੀ ਆਖਰਕਾਰ ਜਦੋਂ ਮੌਤ ਆਈ ਤੇ ਉੱਥੇ ਕਈ ਅਫਲਾਤੂ ਦੇਖੇ, ਪਛਾਣਿਆ ਹੀ ਨਾ ਗਏ। ਤੇ ਜਦੋਂ ਧਰਮਰਾਜ ਦੇ ਕੋਲ ਗਏ ਤੇ ਕਹਿਣ ਲੱਗੇ ਕਿ ਮੇਰੇ ਤੋਂ ਅਫਲਾਤੂ ਸਿਆਣਿਆ ਨਹੀਂ ਗਿਆ, ਕਿਹਨੂੰ ਲੈ ਕਰਕੇ ਆਵਾਂ। ਫਿਰ ਕਹਿਣ ਲੱਗਾ ਜੀ, ਉਹ ਧਰਮਰਾਜ ਨੇ ਕਿਹਾ ਕਿ ਜਿੰਨੇ ਵੀ ਉੱਥੇ ਅਫਲਾਤੂ ਹੈ ਨਾ, ਇੱਕ ਸਿਰੇ ਤੋਂ ਜਾ ਕੇ ਕਰਦੇ ਰਹਿਣਾ ਵਾਹ, ਮੈਂ ਬਾਹਰ ਨਹੀਂ ਜਾਵਾਂ ਇਹ ਬਣਾਉਣ ਵਾਲੇ ਦੇ। ਪਹਿਲਾਂ ਸੋਭਾ ਕਰੀ ਤੇ ਅੱਗੇ ਜਾ ਕੇ ਆਖੀ ਇਹਦਾ ਕੰਨ ਵਿੰਗਾ ਬਣਾਇਆ, ਇਹਦਾ ਤਾਂ ਨੱਕ ਹੀ ਵਿੰਗਾ ਕਰ ਦਿੱਤਾ, ਇਹਦੀ ਧੌਣ ਡੇਢੀ ਜਿਹੀ ਲਾ ਦਿੱਤੀ ਹੈ। ਤੇ ਜਿਹੜਾ ਅਸਲੀ ਹੋਰ ਨੇ ਆਪੇ ਬੋਲ ਲੈਣਾ, ਉਹਦੇ ਮਨ ਵਿੱਚ ਬੜਾ ਹੰਕਾਰ ਹੈ। ਮੌਤ ਆਈ, ਇੱਕ ਸਿਰੇ ਤੋਂ ਸੁਣਾਉਣ ਲੱਗ ਪਈ ਕਿ ਮੈਂ ਵਾਰਨੇ ਜਾਵਾਂ, ਕਿਆ ਸੋਹਣੀਆਂ ਸ਼ਕਲਾਂ ਬਣਾਈਆਂ ਨੇ ਇਹਨਾਂ ਦੀਆਂ, ਫਿਰ ਇੱਕੋ ਜਿਹੀਆਂ ਨੇ। ਅੱਗੇ ਜਾ ਕੇ ਕਹਿਣ ਲੱਗੀ ਇਹਦਾ ਨੱਕ ਵਿੰਗਾ, ਇਹਦਾ ਕੰਨ ਵਿੰਗਾ, ਇਹਦੀ ਧੌਣ ਟੇਢੀ ਲਾ ਦਿੱਤੀ। ਤੇ ਅਖੀਰ ਤੇ ਜਿਹੜਾ ਅਸਲੀ ਅਫਲਾਤੂ ਸੀ ਕਹਿੰਦਾ, ਤੂੰ ਕੌਣ ਹੁੰਨੀ ਮੇਰੇ ਬਣਾਏ ਹੋਏ ਨੂੰ ਇਉਂ ਵਿਗਾੜਨ ਵਾਲੀ, ਇਉਂ ਬੋਲਣ ਵਾਲੀ। ਤੇ ਕਹਿੰਦੀ ਬਸ ਤੇਰੇ ਹੀ ਮੈਂ ਤੇਰੇ ਭਾਵ ਦੇ ਵਿੱਚ ਸਾਂ। ਜਾ ਕੇ ਧੌਣ ਮਰੋੜ ਦਿੱਤੀ ਤੇ ਪਕੜ ਕਰਕੇ ਲੈ ਗਏ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਕਾਲ ਦੇ ਨਾਲ ਵੀ ਸਾਧ ਸੰਗਤ ਜੀ ਇੱਕ ਸਿਆਣਪ ਨਹੀਂ ਚੱਲਦੀ। ਅੰਤ ਸਮੇਂ ਭਾਵੇਂ ਲੱਖਾਂ ਹੀ ਸਿਆਣਪਾਂ, ਕਿੰਨਾ ਵੀ ਭਾਵੇਂ ਕੋਈ ਚਤਰ ਦਿਮਾਗੀ ਕਿਉਂ ਨਾ ਹੋਵੇ, ਇਹ ਬਾਹਰੀ ਭਾਵ ਦੇ ਵਿੱਚ ਅਰਥ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਤਾਂ ਇੱਕ ਨਾ ਚੱਲਿਆ ਨਾਲ, ਇੱਕ ਵੀ ਨਾਲ ਨਹੀਂ ਚੱਲਣ ਵਾਲੀ। ਫਿਰ ਸਿੱਧ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਦੱਸੋ ਖਾਂ, ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਚਿਆਰ ਹੋਇਆ ਜਾ ਸਕਦਾ ਹੈ, ਕਿਵੇਂ ਸੱਚੇ ਬਣਿਆ ਜਾ ਸਕਦਾ ਹੈ। ਤੇ ਮਹਾਰਾਜ ਕੂੜ ਦੀ ਝੂਠ ਦੀ ਪਾਲ ਕਿਵੇਂ ਸਾਡੇ ਅੰਦਰੋਂ ਟੁੱਟ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣ ਨਾਲ, ਜਿਸ ਪਰਮੇਸ਼ਰ ਦਾ ਹੁਕਮ ਸਾਰੀ ਸ੍ਰਿਸ਼ਟੀ ਦੇ ਵਰਤ ਰਿਹਾ ਹੈ, ਹੁਕਮ ਰਜਾਈ ਚੱਲਣਾ, ਉਸ ਅਕਾਲ ਪੁਰਖ ਵਾਹਿਗੁਰੂ ਹੁਕਮੀ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਣੇ ਕਰਕੇ ਨਾਨਕ ਲਿਖਿਆ ਨਾਲ, ਪਰਮੇਸ਼ਰ ਦੀ ਰਜ਼ਾ ਵਿੱਚ ਰਹਿਣੇ ਕਰਕੇ ਹੀ ਕੂੜ ਦੀ ਪਾਲ ਟੁੱਟਦੀ ਹੈ ਅਤੇ ਸਚਿਆਰ ਹੋਇਆ ਜਾ ਸਕਦਾ ਹੈ। ਝੂਠ ਦੇ ਨਾਲੋਂ ਟੁੱਟ ਕੇ ਸੱਚ ਦੇ ਨਾਲ ਤਾਂ ਜੁੜਿਆ ਜਾ ਸਕਦਾ ਹੈ ਜੇ ਵਾਹਿਗੁਰੂ ਦੀ ਰਜ਼ਾ ਵਿੱਚ ਚੱਲੀਏ ਤਾਂ। ਨਾਨਕ ਲਿਖਿਆ ਨਾਲ, ਕਿਉਂਕਿ ਪਰਮੇਸ਼ਰ ਨੇ ਸਿਰ ਬਸਿਰ ਸਾਰਿਆਂ ਦੇ ਲੇਖ ਨਾਲ ਲਿਖੇ ਹੋਏ ਹਨ। ਪਰਮੇਸ਼ਰ ਨੇ ਸਭ ਜੀਵਾਂ ਦੇ ਕਰਮ ਪਰਮੇਸ਼ਰ ਨੇ ਪਰਾਰਬਧ ਆਪ ਲਿਖ ਕਰਕੇ ਪਾਈ ਹੈ। ਸੋ ਇਸੇ ਪ੍ਰਕਾਰ ਫਿਰ ਇਹ ਪੌੜੀ ਸ਼ੁਰੂ ਤੋਂ ਪੜੋ ਜੀ। ਸੋਚੈ ਸੋਚ ਨਾ ਹੋਵਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ ਕਿ ਜਿਹੜੀ ਮਨ ਦੀ ਸਾਧ ਸੰਗਤ ਦੀ ਜਿਹੜੀ ਪਵਿੱਤਰਤਾ ਹੈ, ਮਨ ਨੂੰ ਕਿਵੇਂ ਸ਼ੁੱਧ ਕੀਤਾ ਜਾ ਸਕਦਾ ਹੈ। ਪਹਿਲਾਂ ਤਾਂ ਬਾਹਰੀ ਸਰੀਰ ਦੇ ਬਾਬਤ ਕਥਨ ਕੀਤਾ ਹੈ, ਹੁਣ ਜਿਹੜਾ ਸਾਡੇ ਇੱਕ ਅੰਦਰ ਸਰੀਰ ਹੈ ਉਹਦੇ ਬਾਬਤ ਸਤਿਗੁਰੂ ਜੀ ਫਰਮਾਉਂਦੇ ਹੈ, ਸੋਚੈ ਸੋਚ ਨਾ ਹੋਵਈ। ਕਹਿੰਦੇ ਹਨ ਇਕੱਲਾ ਸਰੀਰ ਨੂੰ ਪਵਿੱਤਰ ਕਰਨੇ ਦੇ ਨਾਲ ਮਨ ਨੂੰ ਕਦੇ ਪਵਿੱਤਰ ਨਹੀਂ ਕੀਤਾ ਜਾ ਸਕਦਾ। ਜੇ ਸਾਧ ਸੰਗਤ ਜੀ ਇਕੱਲਾ ਸਰੀਰ ਦੇ ਪਵਿੱਤਰ ਕਰਨੇ ਕਰਕੇ ਮਨ ਪਵਿੱਤਰ ਹੋ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਡੱਡੂ ਤੇ ਰਹਿੰਦਾ ਪਾਣੀ ਵਿੱਚ, ਡੱਡੂ ਤੇ ਰਹਿੰਦਾ ਪਾਣੀ ਵਿੱਚ, ਫਿਰ ਮੁਕਤ ਕਿਉਂ ਨਹੀਂ ਹੋ ਜਾਂਦਾ। ਸ਼ੁੱਧ ਜਿਹੜਾ ਮਨ ਵਾਲਾ ਉਹੀ ਮੁਕਤ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਫਿਰ ਜਿਹੜਾ ਮੇਂਢਕ ਡੱਡੂ ਹੈ ਤਾਂ ਰਹਿੰਦਾ ਪਾਣੀ ਵਿੱਚ, ਉਹ ਮੁਕਤ ਹੋ ਜਾਣਾ ਚਾਹੀਦਾ। ਇਸ ਲਈ ਸੋਚੈ ਸੋਚ ਨਾ ਹੋਵਈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਫਰਮਾਨ ਕਰ ਰਹੇ ਹੈ, ਕਹਿੰਦੇ ਇਕੱਲਾ ਸਰੀਰ ਪਵਿੱਤਰ ਕਰਨੇ ਦੇ ਨਾਲ ਮਨ ਨੂੰ ਕਦੇ ਪਵਿੱਤਰ ਨਹੀਂ ਕੀਤਾ ਜਾ ਸਕਦਾ। ਇਹ ਸੋਚੀ ਲੱਖ ਵਾਰ, ਭਾਵੇਂ ਲੱਖਾਂ ਵਾਰ ਕਹਿੰਦੇ ਸਰੀਰ ਨੂੰ ਪਵਿੱਤਰ ਕਰੀ ਜਾਵੋ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ ਨੂੰ ਵਾਹਿਗੁਰੂ ਦੇ ਸਿਮਰਨ ਕੀਤੇ ਤੋਂ ਬਿਨਾਂ ਕਦੇ ਪਵਿੱਤਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਭਰੀ ਹੈ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ।
ਪਰਮੇਸ਼ਰ ਦੇ ਨਾਮ ਰੂਪੀ ਜਲ ਦੁਆਰਾ ਹੀ ਅੰਦਰ ਦੀ ਮਲੀਨਤਾ ਲਾਹੀ ਜਾ ਸਕਦੀ ਹੈ, ਨਾ ਕਿ ਪ੍ਰਤੱਖ ਜਲ ਦੇ ਦੁਆਰਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਵੀ ਸਾਧ ਸੰਗਤ ਜੀ ਤੀਸਰਾ ਅਰਥ ਇਵੇਂ ਵੀ ਮਹਾਂਪੁਰਖਾਂ ਨੇ ਕੀਤਾ ਹੈ ਪੰਕਤੀ ਦਾ। ਸੋਚੈ, ਸੋਚਣ ਨੂੰ ਕਹਿੰਦੇ ਨੇ ਚਿੰਤਾ। ਸੋਚੈ ਸੋਚ ਨਾ ਹੋਵਈ, ਕਹਿੰਦੇ ਹਨ ਕਿ ਚਿੰਤਾ ਕਰ ਕਰਕੇ ਕਰੀ ਜਾਵੇ, ਕਿ ਸੋਚੀ ਜਾਵੇ ਜਾਂ ਫਿਰ ਬਾਰ-ਬਾਰ ਵਿਚਾਰੀ ਜਾਵੇ ਕਿ ਆਹ ਸਮੇਂ ਗੁਰਬਾਣੀ ਪੜ੍ਹਾਂਗੇ, ਫਿਰ ਨਿਤਨੇਮ ਕਰਾਂਗੇ, ਕੋਈ ਨਹੀਂ ਅਜੇ ਸਮਾਂ ਮੇਰੇ ਕੋਲ ਵੇਲ ਨਹੀਂ ਹੈ। ਸੋਚਾਂ ਹੀ ਸੋਚੀ ਜਾਵੇ ਜੀਵਨ ਦੇ ਵਿੱਚ ਕਿ ਮਨਾ ਫਿਰ ਗੁਰਬਾਣੀ ਪੜ੍ਹਨੀ ਸ਼ੁਰੂ ਕਰਾਂਗੇ, ਫਿਰ ਕਿਤੇ ਸਤਸੰਗਤ ਕਰਨੀ ਸ਼ੁਰੂ ਕਰਾਂਗੇ। ਇਉਂ ਜੀਵਨ ਦੇ ਵੀ ਸੋਚਾਂ ਹੀ ਸੋਚੀ ਜਾਵੇ। ਕਹਿੰਦੇ ਸੋਚੈ ਸੋਚ ਨਾ ਹੋਵੇ। ਇਕੱਲਾ ਸੋਚਣ ਦੇ ਨਾਲ ਨਹੀਂ ਕਦੇ ਮਨ ਸੁੱਚਾ ਹੋ ਸਕਦਾ। ਤਾਂ ਹੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤੇ ਆ ਨਾ, ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਜੇ ਵਕਤ ਹੀ ਵਿਚਾਰਦੇ ਰਹੇ ਕਿ ਕੋਈ ਗੱਲ ਨਹੀਂ, ਫੇਰ ਸਮਾਂ ਆਊਗਾ, ਫੇਰ ਬਾਣੀ ਪੜ੍ਹ ਲਵਾਂਗੇ, ਬਹੁਤਾਤ ਵਿੱਚ ਉਹੀ ਮਨ ਵਿੱਚ ਹੁੰਦਾ ਕਿ ਅਜੇ ਤਾਂ ਸਾਡੀ ਬੜੀ ਲੰਬੀ ਉਮਰ ਹੈ, ਬਹੁਤ ਸਾਡੀ ਉਮਰ ਪਈ ਹੈ, ਬੁੱਢੇ ਹੋ ਕੇ ਮਾਲਾ ਹੀ ਫੇਰਨੀ ਬਿਸਤਰੇ 'ਤੇ ਬਹਿ ਕੇ, ਹੋਰ ਕਿਹੜਾ ਸਾਡੇ ਤੋਂ ਕੰਮ ਹੋਣਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਘੜੀ ਦਾ ਤੇਰਾ ਪਲ ਦਾ ਕੋਈ ਪਤਾ ਨਹੀਂ ਹੈ। ਇੱਕ ਸਵਾਸ ਆਇਆ, ਦੂਜਾ ਆਇਆ ਕਿ ਪਤਾ ਨਹੀਂ ਆਉਣਾ ਵੇ ਕਿ ਨਹੀਂ ਆਉਣਾ। ਤੂੰ ਲੰਮੀਆਂ ਆਸਾਂ ਲਾ ਕੇ ਬੈਠਾ। ਤਾਂ ਹੀ ਤਾਂ ਭਗਤ ਰਸਨਾ ਦੁਆਰਾ ਇਹ ਤਾੜਨਾ ਭਰੇ ਵਚਨ ਕੀਤੇ ਹੈ। ਕਬੀਰ ਕਾਲ ਕਰਨ ਤਾਂ ਅਬ ਹੈ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਜਦੋਂ ਸਿਰ 'ਤੇ ਕਾਲ ਨੇ ਆ ਕਰਕੇ ਤੇਰੇ ਡੰਡਾ ਮਾਰੇ, ਫਿਰ ਨਹੀਂ ਤੇਰੇ ਤੋਂ ਕੁਝ ਹੋਣਾ। ਫਿਰ ਸੋਚਾਂ ਜਿਹੜੀਆਂ ਨਾ ਚਿਤਵਨੀਆਂ ਚਿੱਤ ਦੇ ਵਿੱਚ ਹੀ ਰਹਿ ਜਾਣੀਆਂ। ਫਿਰ ਨਾ ਤੇਰੇ ਤੋਂ ਗੁਰੂ ਵਾਲਾ ਬਣਿਆ ਜਾਣਾ, ਨਾ ਸਤਸੰਗਤ ਕੀਤੀ ਜਾਣੀ, ਨਾ ਭਜਨ ਬੰਦਗੀ ਕੀਤੀ ਜਾਣੀ। ਫਿਰ ਨਹੀਂ ਤੇਰੇ ਤੋਂ ਕੁਝ ਹੋਣ ਵਾਲਾ। ਇਸ ਲਈ ਹੁਣ ਤੈਨੂੰ ਪਰਮੇਸ਼ਰ ਨੇ ਸਮਾਂ ਬਖਸ਼ਿਆ, ਹੁਣੇ ਤਤਕਾਲ ਹੁਣੇ ਪਰਮੇਸ਼ਰ ਦਾ ਭਜਨ ਕਰਨਾ ਸ਼ੁਰੂ ਕਰ ਦੇਣਾ ਕਰ। ਕਿਉਂਕਿ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਧਰਮ ਦਾ ਕੰਮ ਕਰਨ ਲੱਗਿਆ ਕਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਰ ਨਹੀਂ ਲਗਾਉਣੀ ਚਾਹੀਦੀ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਸੋਚੈ ਸੋਚ ਨਾ ਹੋਵਈ। ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਭਾਵੇਂ ਕਹਿੰਦੇ ਚਿੰਤਾ ਕਰੀ ਜਾਵੇ ਜਾਂ ਫਿਰ ਸੋਚਾਂ ਵਿਚਾਰਾਂ ਕਰੀ ਜਾਵੇ ਕਿ ਹੁਣ ਨਹੀਂ ਫੇਰ ਕਿਤੇ ਸਮਾਂ ਮਿਲੂਗਾ, ਗੁਰਬਾਣੀ ਪੜ੍ਹਨੀ ਸ਼ੁਰੂ ਕਰਾਂਗੇ, ਸਤਸੰਗਤ ਕਰਨੀ ਸ਼ੁਰੂ ਕਰਾਂਗੇ, ਗੁਰੂ ਵਾਲੇ ਬਣਾਂਗੇ, ਫੇਰ ਕਿਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਸੋਚ ਮਨ ਨੂੰ ਸੁੱਚਿਆ ਨਹੀਂ ਕਦੇ ਕੀਤਾ ਜਾ ਸਕਦਾ, ਭਜਨ ਬੰਦਗੀ ਕਰਕੇ ਹੀ ਮਨ ਸੁੱਚਾ ਹੋਵੇਗਾ। ਚੁੱਪੈ ਚੁੱਪ ਨਾ ਹੋਵਈ। ਤੇ ਜੇ ਸਾਧ ਸੰਗਤ ਜੀ ਮੁਖ ਤੋਂ ਚੁੱਪਤਾ ਧਾਰਨ ਕਰ ਲਵੇ ਤੇ ਮਨ ਥੋੜਾ ਚੁੱਪ ਹੁੰਦਾ ਹੈ। ਮਨ ਤਾਂ ਇੱਦਾਂ ਦੀ ਇਹਦੀ ਹਾਲਤ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਚਨ ਕੀਤੇ ਹੈ, ਕਹਿੰਦੇ ਹਨ ਬਿਨਾਂ ਪੈਰਾਂ ਤੋਂ ਹੀ ਸਾਧ ਸੰਗਤ ਹੁਰੀਆਂ ਮਾਰਦਾ ਹੈ, ਇਹ ਬਾਰ-ਬਾਰ ਭੁਟਕਦਾ ਰਹਿੰਦਾ। ਜਿਵੇਂ ਕੋਈ ਭੁਟਕਦਾ ਹੈ ਨਾ ਪੱਬਾਂ ਭਾਰ ਹੋ ਕੇ ਜਾਂ ਫਿਰ ਉਛਾਲੇ ਮਾਰਦਾ, ਕੋਈ ਛਾਲਾ ਮਾਰਦਾ, ਤੇ ਕਹਿੰਦੇ ਮਨ ਦਾ ਦੇਖੋ ਕੋਈ ਪੈਰ ਵੀ ਨਹੀਂ ਹੈ, ਲੱਤਾਂ ਵੀ ਨਹੀਂ ਦਿਖਦੀਆਂ, ਪਰ ਫਿਰ ਵੀ ਛਾਲਾ ਮਾਰਦਾ। ਇੱਦਾਂ ਦੀ ਮਨ ਦੀ ਹਾਲਤ ਹੈ। ਇਹਦਾ ਮਨ ਦਾ ਕੋਈ ਮੂੰਹ ਵੀ ਕੋਈ ਕਿਸੇ ਤਰ੍ਹਾਂ ਆਕਾਰ ਨਜ਼ਰ ਨਹੀਂ ਆਉਂਦਾ, ਫਿਰ ਵੀ ਖਿੜਖੜਾ ਕੇ ਹੱਸਦਾ ਹੈ। ਪਗੀਆਂ ਬਿਨ ਹੁਰੀਆ ਮਾਰਤਾ, ਬਦਲਾ ਬਿਨ ਖਿਰ ਖਿਰ ਹਾਸਤਾ। ਇਹ ਮਨ ਦੀ ਹਾਲਤ ਦੱਸੀ ਹੈ ਸਤਿਗੁਰੂ ਜੀ ਨੇ। ਤੇ ਇਸ ਲਈ ਪਾਤਸ਼ਾਹ ਕਹਿੰਦੇ ਆ, ਕਹਿੰਦੇ ਚੁੱਪੈ ਚੁੱਪ ਨਾ ਹੋਵਈ। ਇਕੱਲਾ ਮੁਖ ਤੋਂ ਚੁੱਪ ਰੋਣੇ ਕਰਕੇ ਕਿ ਮੈਂ ਮੁਖ ਤੋਂ ਨਾ ਕੁਝ ਬੋਲਾਂ ਤੇ ਮਨ ਥੋੜਾ ਚੁੱਪ ਕਰਨ ਵਾਲਾ। ਮਨ ਦੇ ਵਿੱਚ ਤਾਂ ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਨੇ, ਕਦੇ ਸੰਕਲਪਾਂ ਦੀਆਂ, ਕਦੇ ਵਿਕਲਪਾਂ ਦੀਆਂ, ਕਦੇ ਚੰਗੇ ਫੁਰਨਿਆਂ ਦੀਆਂ, ਕਦੇ ਮੰਦੇ ਫੁਰਨਿਆਂ ਦੀਆਂ। ਮਨ ਨਹੀਂ ਚੁੱਪ ਕਰਦਾ ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾਂ। ਜੇ ਲਾਏ ਰਹਾ ਲਿਵਤਾਰ। ਭਾਵੇਂ ਕਹਿੰਦੇ ਤੇਲ ਦੀ ਧਾਰਾ ਵੱਧ ਭਾਵੇਂ ਦਿਵ ਲਾ ਕਰਕੇ ਰੱਖ ਲਵੇ, ਭਾਵ ਜ਼ਬਾਨ ਜਿਹੜੀ ਹੈ ਇਹਦੇ ਤੋਂ ਭਾਵੇਂ ਕੁਝ ਬੋਲੇ ਨਾ, ਇੱਦਾਂ ਦੀ ਭਾਵੇਂ ਲਿਵ ਲਾ ਲਵੇ ਕਿ ਮੈਂ ਤਾਂ ਮੁਖ ਤੋਂ ਕੁਝ ਬੋਲਣਾ ਹੀ ਨਹੀਂ, ਪਰ ਕਹਿੰਦੇ ਮਨ ਨਹੀਂ ਇਹਦੇ ਨਾਲ ਕਦੇ ਚੁੱਪ ਕਰ ਸਕਦਾ। ਮਨ ਦੇ ਸੰਕਲਪ ਵਿਕਲਪ ਮੰਦੇ ਚੰਗੇ ਫੁਰਨੇ ਨਹੀਂ ਕਦੇ ਹਟ ਸਕਦੇ ਵਾਹਿਗੁਰੂ ਦੇ ਸਿਮਰਨ ਕੀਤੇ ਬਿਨਾਂ। ਭੁੱਖਿਆ ਭੁੱਖ ਨਾ ਉਤਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਕੱਲਾ ਵਰਤ ਰੱਖਣੇ ਦੇ ਨਾਲ ਮਨ ਨੂੰ ਤ੍ਰਿਪਤੀ ਥੋੜਾ ਮਿਲਦੀ ਹੈ। ਜਿਵੇਂ ਸਾਧ ਸੰਗਤ ਜੀ
ਤ੍ਰਿਸ਼ਨਾ ਨੂੰ ਅੱਗ ਦੇ ਨਾਲ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ। ਅੱਗ ਨੇ ਕਦੇ ਕਿਹਾ ਕਿ ਮੈਂ ਰੱਜ ਗਈ ਹਾਂ, ਭਾਵੇਂ ਢੇਰਾਂ ਦੇ ਢੇਰ ਲੱਕੜਾਂ ਦੇ ਬੰਨ੍ਹ ਕਰਕੇ ਰੱਖ ਦੇਵੋ, ਸਾੜ ਕਰਕੇ ਰਾਖ ਬਣਾਈ ਜਾਂਦੀ ਹੈ। ਇੱਦਾਂ ਦੀ ਇਹ ਤ੍ਰਿਸ਼ਨਾ ਹੈ। ਭਾਵੇਂ ਦੁਨੀਆ ਭਰ ਦਾ ਸਾਜੋ ਸਮਾਨ ਮਿਲ ਜਾਵੇ, ਤਾਂ ਹੀ ਹਜ਼ੂਰ ਨੇ ਵਚਨ ਕੀਤੇ ਹੈ ਨਾ, ਤ੍ਰਿਸ਼ਨਾ ਬਿਰੜੇ ਹੀ ਕੀ ਬੁਝੀ ਹੈ। ਕਿੰਨਾ ਗੁਰਮੁਖਾਂ ਦੀ ਬੁਝੀ ਹੈ ਜਿਨ੍ਹਾਂ ਨੇ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਰੂਪੀ ਜਲ ਨੂੰ ਧਾਰਨ ਕੀਤਾ ਹੈ। ਉਹਨਾਂ ਨੇ ਲਟ ਲਟ ਕਰਦੀ ਹੋਈ ਪ੍ਰਚੰਡ ਤ੍ਰਿਸ਼ਨਾ ਦੀ ਅੱਗ ਨੂੰ ਆਪਣੇ ਹਿਰਦੇ ਵਿੱਚੋਂ ਬੁਝਾ ਦਿੱਤਾ ਹੈ, ਜੋ ਬਾਰ-ਬਾਰ ਬਹੁਤ ਸਾਰਾ ਕੁਝ ਮਿਲਣ ਕਰਕੇ ਵੀ ਫੇਰ ਵੀ ਕਦੇ ਤ੍ਰਿਪਤ ਨਹੀਂ ਹੁੰਦੀ, ਕਦੇ ਵੀ ਬੁਝਦੀ ਨਹੀਂ ਸੀਗੀ। ਕਿਉਂਕਿ ਹਜ਼ੂਰ ਨੇ ਵਚਨ ਵੀ ਕੀਤੇ ਹੈ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਭੁਖਿਆ ਭੁੱਖ ਨਾ ਉਤਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਕੱਲਾ ਵਰਤ ਰੱਖਣ ਦੇ ਨਾਲ ਜਾਂ ਫਿਰ ਸਾਧ ਸੰਗਤ ਜੀ ਵਰਤ ਰੱਖਣ ਕਹਿੰਦੇ ਹਨ ਜਿਹੜਾ ਇੰਦਰੀਆਂ ਦਾ ਦਮਨ ਕਰਨਾ ਹੈ। ਅੱਗੇ ਪੜੋ। ਇਹ ਬੰਨਾ ਪੁਰੀਆ ਭਾਰ। ਇਹ ਇੰਦਰੀਆਂ ਨੂੰ ਬੰਨਣ ਰੂਪ ਭਾਵ ਇੰਦਰੀਆਂ ਦਾ ਪੁਰੀਆ ਜਿਹੜੇ ਇੰਦਰੀਆਂ ਨੇ ਨਾਲ ਦਮਨ ਕਰਨ ਰੂਪ ਇਹਨਾਂ ਨੂੰ ਬੰਨ ਪਾ ਲਵੇ। ਕੱਲਾ ਇੰਦਰੀਆਂ ਨੂੰ ਦਮਨ ਕਰਨੇ ਦੇ ਨਾਲ ਵੀ ਕਦੇ ਸਾਧ ਸੰਗਤ ਜੀ ਤ੍ਰਿਸ਼ਨਾ ਦੀ ਲਟ ਲਟ ਕਰਦੇ ਹੋ ਅੱਗ ਨਹੀਂ ਬੁਝ ਸਕਦੀ। ਸਿਆਣਪਾ ਲੱਖ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਲੱਖਾਂ ਹੀ ਸਿਆਣਪਾ ਹੋਣ, ਭਾਵੇਂ ਦੁਨੀਆ ਭਰ ਦਾ ਗਿਆਨ ਵੀ ਮਨੁੱਖ ਦੇ ਕੋਲ ਆ ਜਾਵੇ, ਤਾਂ ਇੱਕ ਨਾ ਚੱਲੇ ਨਾਲ। ਪਰ ਮਨ ਨੂੰ ਇਕਾਗਰ ਕਰਨ ਦੇ ਵਿੱਚ ਇੱਕ ਵੀ ਦੁਨੀਆ ਦੀ ਸਿਆਣਪ ਨਾਲ ਨਹੀਂ ਚੱਲਦੀ। ਉਹ ਪਰਮੇਸ਼ਰ ਦੀ ਪ੍ਰਾਪਤੀ ਕਰਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੱਖਾਂ ਸਿਆਣਪਾਂ ਦੁਨੀਆ ਦੀਆਂ ਚਤੁਰ ਚਲਾਕੀਆਂ ਨਹੀਂ ਕਦੇ ਵੀ ਕੰਮ ਆਉਂਦੀਆਂ। ਧੰਨ ਸਿਰਫ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹੀ ਦੇ ਬਚਨ ਹਨ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਚਤੁਰਾਈਆਂ ਦੇ ਨਾਲ ਦੁਨੀਆ ਦੀਆਂ ਸਿਆਣਪਾਂ ਦੇ ਨਾਲ ਥੋੜ੍ਹਾ ਕਿਸੇ ਨੇ ਰੱਬ ਨੂੰ ਪਾਇਆ ਹੈ। ਪਰਮੇਸ਼ਰ ਨੂੰ ਜਿਨ੍ਹਾਂ ਨੇ ਪਾਇਆ ਨਿਮਰਤਾਵਾਨ ਹੋ ਕੇ, ਨਿਮਰਤਾ ਧਾਰਨ ਕਰਕੇ ਹੀ ਪਾਇਆ ਹੈ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਦੁਨੀਆ ਦਾ ਬਹੁਤਾ ਗਿਆਨ ਵੀ ਮਨੁੱਖ ਨੂੰ ਪ੍ਰਾਪਤ ਹੋਵੇ, ਪਰ ਨਹੀਂ ਸਾਧ ਸੰਗਤ ਜੀ ਇੱਕ ਵੀ ਸਿਆਣਪ ਉਦੋਂ ਨਹੀਂ ਚੱਲਦੀ। ਔਰ ਜੈਮਨ ਮੁਖੀ ਦੇ ਬਾਬਤ ਸਾਧ ਸੰਗਤ ਦੀ ਜ਼ਿਕਰ ਆਉਂਦਾ ਹੈ, ਜੋ ਵਿਆਸਾ ਰਿਖੀ ਨੂੰ ਕਹਿੰਦਾ ਜੀ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਫਿਰ ਭਜਨ ਕਰਨ ਦੀ ਲੋੜ ਨਹੀਂ ਹੁੰਦੀ, ਫਿਰ ਮਾਇਆ ਹੋ ਨਹੀਂ ਸਕਦੀ ਜਦੋਂ ਗਿਆਨ ਪ੍ਰਾਪਤ ਹੋ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਭਜਨ ਤੋਂ ਬਿਨਾਂ ਇਹ ਵਚਨ ਕੀਤਾ ਹੈ ਕਿ ਵਾਹਿਗੁਰੂ ਦੇ ਸਿਮਰਨ ਕੀਤੇ ਤੋਂ ਬਿਨਾਂ ਕਦੇ ਮਾਇਆ ਤੋਂ ਖਹਿੜਾ ਨਹੀਂ ਛੁਡਾਇਆ ਜਾ ਸਕਦਾ। ਉਹ ਭਾਵੇਂ ਜੜ ਹੈ ਭਾਵੇਂ ਚੇਤਨ ਹੈ, ਜਗਤ ਦੀ ਮੋਹ ਮਮਤਾ ਤੋਂ ਖਹਿੜਾ ਤਾਂ ਛੁੱਟਦਾ ਜੇ ਸਤ ਸੰਗਤ ਕੀਤੀ ਜਾਵੇ, ਜੇ ਪਰਮੇਸ਼ਰ ਦਾ ਭਜਨ ਕੀਤਾ ਜਾਵੇ। ਹੋਰ ਕੋਈ ਦੁਨੀਆ ਦਾ ਸਾਧਨ ਨਹੀਂ ਹੈ, ਭਾਵੇਂ ਕਿੰਨਾ ਵੀ ਗਿਆਨ ਕਿਉਂ ਨਾ ਪ੍ਰਾਪਤ ਕਰ ਲਵੇ ਸਾਂ। ਤੇ ਸਾਧ ਸੰਗਤ ਜੈਮਨ ਮੁਖੀ ਇਹ ਦਾਅਵਾ ਕਰਦਾ ਸੀਗਾ, ਤੇ ਵਿਆਸਾ ਜੀ ਨੇ ਕਿਹਾ, ਕਹਿਣ ਲੱਗੇ ਕਿ ਮੁਨੀ ਜੀ ਤੁਸੀਂ ਦਾਅਵਾ ਨਾ ਕਰੋ, ਇਹ ਜਿਹੜੀ ਸੰਸਾਰ ਦੀ ਰੰਗਾਂ ਰੰਗਾਂ ਦੀ ਵਿਚਿੱਤਰ ਮਾਇਆ ਨਾ ਪਰਮੇਸ਼ਰ ਦੀ ਪੈਦਾ ਕੀਤੀ ਬੜੀ ਪ੍ਰਬਲ ਹੈ। ਕਹਿੰਦਾ ਜੀ ਨਾ ਨਾ ਮੈਂ ਨਹੀਂ ਮੰਨਦਾ। ਫਿਰ ਆਪ ਹੀ, ਕਿਉਂਕਿ ਬ੍ਰਹਮ ਗਿਆਨੀ ਸਨ ਵਿਆਸਾ ਰਿਖੀ ਜੀ, ਆਪ ਹੀ ਸਾਰੀ ਖੇਡ ਵਰਤਾ ਦਿੱਤੀ। ਉਸ ਸਮੇਂ ਜੰਗਲ ਦੇ ਕੋਈ ਸਾਧ ਸੰਗਤ ਜੀ ਕੋਈ ਬਰਾਤ ਲੈ ਕਰਕੇ ਜਾ ਰਹੇ ਸਨ, ਤੇ ਨੌਜਵਾਨ ਇਸਤਰੀ, ਤੇ ਜਦੋਂ ਆਪ ਹੀ ਸ਼ੇਰ ਉੱਥੇ ਕਲਾ ਵਰਤਾ ਦਿੱਤੀ, ਬੜਾ ਭਿਆਨਕ ਤੇ ਖੁੰਖਾਰ ਸ਼ੇਰ ਉੱਥੇ ਆ ਕਰਕੇ ਗਰਜਿਆ ਤੇ ਸਾਰੇ ਭੱਜ ਗਏ। ਤੇ ਉਹ ਜਿਹੜੇ ਇਸਤਰੀ ਸੀ ਆਪ ਉਹ ਵਿਆਸਾ ਰਿਖੀ ਜੀ ਆਪ ਬਣੇ ਸਨ। ਉਸ ਸਮੇਂ ਹਨੇਰਾ ਹੋ ਗਿਆ, ਤੇ ਜਿੱਥੇ ਕੁਟੀਆ ਦੇ ਸਾਧ ਬਣਾ ਜੈਮਨ ਮੁਖੀ ਨੇ ਆਪਣੀ ਕੁਟੀਆ ਬਣਾਈ ਸੀ ਨਾ ਜੰਗਲ ਦੇ ਵਿੱਚ, ਉੱਥੇ ਉਹ ਨੌਜਵਾਨ ਲੜਕੀ ਚੱਲ ਕੇ ਆਈ। ਆ ਕੇ ਜਦੋਂ ਨਮਸਕਾਰ ਕੀਤੀ ਬੜੇ ਪ੍ਰੇਮ ਦੇ ਨਾਲ, ਤੇ ਬਹੁਤ ਜ਼ਿਆਦਾ ਸੁੰਦਰ ਸਰੂਪ ਧਾਰਨ ਕੀਤਾ ਸੀ ਉਹ ਲੜਕੀ ਦਾ ਵਿਆਸਾ ਜੀ ਨੇ। ਆ ਕੇ ਨਮਸਕਾਰ ਕੀਤੀ, ਕਹਿਣ ਲੱਗੀ ਕਿ ਹੇ ਮੁਨੀ ਜੀ, ਮੇਰੇ ਨਾਲ ਦੇ ਜਿਤਨੇ ਵੀ ਸਾਥੀ ਸਨ, ਮੇਰੇ ਸਖੀ ਸੰਬੰਧੀ ਸਨ, ਇੱਥੇ ਬੜਾ ਭਿਆਨਕ ਸ਼ੇਰ ਆਉਣੇ ਕਰਕੇ ਸਾਰੇ ਭੱਜ ਗਏ, ਤੇ ਮੈਂ ਇਕੱਲੀ ਰਹਿ ਗਈ। ਮੈਂ ਹੁਣ ਜੰਗਲ ਦੇ ਕਿੱਥੇ ਭਟਕਾਂਗੀ, ਕਿੱਥੇ ਜਾਵਾਂਗੀ ਅੱਧੀ ਰਾਤ, ਤੇ ਮੈਨੂੰ ਰਾਤ ਦੇ ਇੱਥੇ ਕੱਟਣ ਵਾਸਤੇ ਆਪਣੀ ਕੁਟੀਆ ਵਿੱਚ ਦੇਵੋਗੇ? ਬੇਨਤੀ ਹੈ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ। ਤੇ ਪਹਿਲਾਂ ਤਾਂ ਜਿਹੜਾ ਗਿਆਨ ਦਾ ਹੰਕਾਰ ਦੇ ਸਹਿਤ ਗਿਆਨ ਸੀ ਜਿਹੜਾ, ਉਹ ਕਹਿ ਦਿੱਤਾ ਕਿ ਨਹੀਂ, ਇੱਥੇ ਮੁਨੀ ਨੇ ਮੁਨੀ ਜਨਾਂ ਦੇ ਕੁਟੀਆ ਵਿੱਚ ਤੂੰ ਨਹੀਂ ਰਹਿ ਸਕਦੀ, ਤੂੰ ਇਸਤਰੀ ਹੈ, ਤੂੰ ਅਬਲਾ ਹੈ, ਇਹ ਕਹਿ ਦਿੱਤਾ।
ਤੇ ਸਾਧ ਸੰਗਤ ਜਦੋਂ ਬਾਰ-ਬਾਰ ਕਿਹਾ ਤੇ ਫਿਰ ਬੇਨਤੀ ਮੰਨ ਲਈ। ਕੁਟੀਆ ਦੇ ਅੰਦਰ ਪ੍ਰਵੇਸ਼ ਹੋ ਗਏ ਤੇ ਕਹਿੰਦੇ ਕਿ ਜੇ ਕੋਈ ਦਰਵਾਜ਼ਾ ਖੜਕਾਵੇ ਤੇ ਖੋਲ੍ਹਣਾ ਨਾ। ਕਹਿੰਦੇ ਜੀ 7 ਬਚਨ। ਕਹਿੰਦਾ ਜੇ ਮੈਂ ਵੀ ਦਰਵਾਜ਼ਾ ਕਹਾਂ ਕਿ ਦਰਵਾਜ਼ਾ ਖੋਲ੍ਹ ਤੇ ਫਿਰ ਵੀ ਖੋਲ੍ਹਣਾ ਨਾ। ਕਹਿੰਦੇ ਜੀ 7 ਬਚਨ। ਜਦੋਂ ਅੱਧੀ ਰਾਤ ਹੋਈ ਤੇ ਸਾਧ ਸੰਗਤ ਤੋਂ ਨੌਜਵਾਨ ਔਰਤ ਨੇ ਐਸਾ ਰਾਗ ਅਲਾਪਿਆ ਕਿ ਜੈਮਨ ਮੁਖੀ ਦਾ ਜਿਹੜਾ ਮਨ ਸੀ ਨਾ, ਉਹ ਮਨ ਦੀ ਖਿੱਚ ਉੱਧਰ ਬਣ ਗਈ। ਇੰਨੀ ਸੁਰੀਲੀ ਆਵਾਜ਼ ਤੇ ਫਿਰ ਮਨ ਦੇ ਵਿੱਚ ਸਾਧ ਸੰਗਤ ਜੀ ਉਹਦੇ ਕਰਕੇ ਮਨ ਦੇ ਵਿੱਚ ਮੰਦੀ ਵਾਸ਼ਨਾ ਪੈਦਾ ਹੋਈ। ਫਿਰ ਆਪ ਹੀ ਆ ਕੇ ਉਹ ਦਰਵਾਜ਼ਾ ਖੜਕਾਇਆ ਤੇ ਅੱਗੋਂ ਆਵਾਜ਼ ਪਿਆ ਕਿ ਦਰਵਾਜ਼ਾ ਖੋਲ੍ਹ, ਪਰ ਕਹਿੰਦੀ ਮੈਂ ਨਹੀਂ ਦਰਵਾਜ਼ਾ ਖੋਲ੍ਹਣਾ। ਤੇ ਸਾਧ ਸੰਗਤ ਉੱਪਰੋਂ ਛੱਤ ਪਾੜ ਕੇ ਜਦੋਂ ਹੇਠਾਂ ਲਮਕਿਆ ਤੇ ਕੀ ਦੇਖਿਆ, ਬਿਆਸਾ ਰੇਖੀ ਦੀ ਚੌਂਕੜਾ ਮਾਰ ਕੇ ਜੜਾਵਾਂ ਸਹਿਤ ਬੈਠੇ ਹੋਏ ਨੇ, ਅਡੋਲ ਚੌਂਕੜਾ ਮਾਰ ਕੇ। ਬੜਾ ਸ਼ਰਮਿੰਦਾ ਹੋਇਆ। ਭਾਵ ਇਹ ਕੋਈ ਆਪਣਾ ਚਾਰਾ ਨਹੀਂ ਚੱਲ ਸਕਦਾ, ਭਾਵੇਂ ਕਿੰਨੀਆਂ ਵੀ ਸਿਆਣਪਾਂ ਮਨੁੱਖ ਦੇ ਕੋਲ ਹੋਣ। ਹਜ਼ੂਰ ਕਹਿੰਦੇ ਭਾਵੇਂ ਕਿੰਨਾ ਵੀ ਗਿਆਨਵਾਨ ਬਣ ਜਾਵੇ, ਪਰ ਸਿਮਰਨ ਕਰਨਾ, ਭਜਨ ਕਰਨਾ ਬਹੁਤ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਤਾਂ ਇੱਕ ਨਾ ਚੱਲੇ ਨਾਲ। ਇਹ ਜੀਵ ਇੱਕ ਵੀ ਸਿਆਣਪ ਨਹੀਂ ਨਾਲ ਚੱਲਦੀ, ਭਾਵੇਂ ਕਿੰਨੀਆਂ ਵੀ ਸਿਆਣਪਾਂ ਹੋਣ, ਪਰ ਮਨ ਨੂੰ ਇਕਾਗਰ ਕਰਨ ਦੇ ਲਈ ਪਰਮੇਸ਼ਰ ਦਾ ਭਜਨ ਕਰਨਾ ਜ਼ਰੂਰੀ ਹੈ। ਮਨ ਸ਼ਬਦ ਦੇ ਨਾਲ ਹੀ ਲੱਗਾ ਰਹੇ ਨਾ, ਮਨ ਵਾਹਿਗੁਰੂ ਦੇ ਭਜਨ ਦੇ ਵੱਲ ਲੱਗਾ ਰਹੇ, ਤਾਂ ਹੀ ਇਹਨਾਂ ਵਿਸ਼ਿਆਂ ਮੰਦੇ ਵਾਸ਼ਨਾਵਾਂ ਤੋਂ ਬਚ ਸਕਦਾ ਹੈ। ਕੇਵਲ ਸਚਿਆਰਾ ਹੋਈਐ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਸਚਿਆਰ ਹੋਇਆ ਜਾ ਸਕਦਾ ਹੈ? ਕਿਉਂਕਿ ਕੂੜਿਆਰ ਜਗਤ ਵੀ ਕੂੜਿਆਰ ਹੈ, ਝੂਠਾ ਹੈ, ਤੇ ਮਹਾਰਾਜ ਸਾਡਾ ਜੀਵਨ ਵੀ ਇਹਦੇ ਵਿੱਚ ਲੱਗਣੇ ਕਰਕੇ ਮਹਾਰਾਜ ਝੂਠਾ ਹੀ ਹੈ। ਤੇ ਪਾਲ ਜਿਹੜੀ ਸਾਡੇ ਹਿਰਦੇ ਅੰਦਰ ਕੂੜ ਦੀ ਝੂਠ ਦੀ ਪਾਲ ਵੱਜੀ ਹੈ ਨਾ, ਕਿਵੇਂ ਟੁੱਟ ਸਕਦੀ ਹੈ? ਹੁਕਮ ਰਜਾਈ ਚੱਲਣਾ। ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਇਹ ਸਿੱਧੋ ਪਰਮੇਸ਼ਰ ਦੀ ਰਜ਼ਾ ਦੇ ਚੱਲਣੇ ਕਰਕੇ, ਜੋ ਹੁਕਮੀ ਪਰਮਾਤਮਾ ਹੈ ਨਾ, ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਰੱਖਿਆ, ਉਹ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣੇ ਕਰਕੇ, ਪਰਮੇਸ਼ਰ ਦੇ ਭਾਣੇ ਨੂੰ ਸੱਤ ਕਰਕੇ ਮੰਨਣੇ ਕਰਕੇ ਹੀ ਕੂੜ ਦੀ ਪਾਲ ਟੁੱਟਦੀ ਹੈ, ਤਾਂ ਹੀ ਸਚਿਆਰ ਹੋਇਆ ਜਾ ਸਕਦਾ ਹੈ। ਨਾਨਕ ਲਿਖਿਆ ਨਾਲ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਸਮਾਪਤੀ ਦੀਆਂ ਪੰਕਤੀਆਂ ਅੰਦਰ ਕਥਨ ਕਰ ਰਹੇ ਹੈ। ਕਹਿੰਦੇ ਹਨ ਕਿਉਂਕਿ ਪਰਮੇਸ਼ਰ ਨੇ ਹਰ ਇੱਕ ਜੀਵ ਦੇ ਨਾਲ ਕਰਮ ਲਿਖੇ ਹੋਏ ਹੈ, ਹਰ ਇੱਕ ਜੀਵ ਦੀ ਪ੍ਰਾਰਬਧ ਪਰਮੇਸ਼ਰ ਨੇ ਲਿਖੀ ਹੈ, ਹਰ ਇੱਕ ਜੀਵ ਦਾ ਕਰਮਾਂ ਅਨੁਸਾਰ ਲੇਖ ਪਰਮੇਸ਼ਰ ਨੇ ਆਪ ਲਿਖ ਕਰਕੇ ਪਾਇਆ ਹੈ। ਇਸ ਲਈ ਵਾਹਿਗੁਰੂ ਦੇ ਭਜਨ ਕੀਤੇ ਬਿਨਾਂ ਕਦੇ ਮਨ ਨੂੰ ਸੁੱਧ ਨਹੀਂ ਕੀਤਾ ਜਾ ਸਕਦਾ। ਇਹ ਗਰੀਬ ਨਵਾਜ਼ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਤੇ ਇਹਦੇ ਤੋਂ ਅੱਗੇ ਸਿੱਧ ਵੀ ਬੜੇ ਫਿਰ ਚਲਾਕ, ਬੜੀਆਂ ਚਲਾਕੀਆਂ ਮਾਰਦੇ, ਪਰ ਸਤਿਗੁਰੂ ਜੀ ਨਾਲ ਭਲਾ ਕਿਵੇਂ ਚਲਾਕੀ ਮਾਰ ਸਕਦੇ ਸਨ? ਫਿਰ ਕਹਿੰਦੇ ਜੀ ਹੁਕਮ ਕਾਪ ਜੀ ਕਥਨ ਕਰਕੇ ਦੱਸ ਦੇਵੋ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇਹੋ ਚਲਾਕੀ ਦੇ ਨਾਲ ਕਿਹਾ ਕਿ ਜੇ ਹੁਕਮ ਕਹਿਣਗੇ ਤੇ ਹੁਕਮੀ ਦਾ ਪਤਾ ਲੱਗ ਜਾਵੇਗਾ ਕਿੰਨੀ ਕੁ ਤਾਕਤ ਵਾਲਾ ਹੈ। ਇਹਦੇ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਅੱਗੇ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਕੇ ਜਿਵੇਂ ਸਮੱਧ ਬਖਸ਼ਿਸ਼ ਕਰਨਗੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਵਿਚਾਰ ਕਰਦਿਆਂ ਖੁੰਝਾਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸਰਬੱਤ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਜੀ। ਦੇਹੁ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ।